ਇੰਡੋਸ ਟੀਵੀ ਦੇ ਉੱਤੇ ਲੈ ਕੇ ਆਏ ਹਾਂ ਫਿਰ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ ਤੇ ਮੈਂ ਦਲਜੀਤ ਸਿੰਘ ਤੇ ਨਾਲ ਨੇ ਮੇਰੇ ਜਗਦੀਪ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਤੇ ਜਗਦੀਪ ਜੀ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਜਿਹੜੀ ਗੱਲ ਕਰਾਂਗੇ ਉਹ ਕਰਾਂਗੇ ਡਿਊਰੀ ਸਿਸਟਮ ਦੇ ਉੱਤੇ, ਜਾਣੀ ਕਿ ਦਾਜ ਦੀ ਪ੍ਰਥਾ। ਤੇ ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋਵੋਗੇ ਕਿ ਭਾਰਤ ਦੇ ਵਿੱਚ ਜਾਂ ਉਸ ਖਿੱਤੇ ਦੇ ਵਿੱਚ ਬੜੀ ਇੱਕ ਇਹ ਮਾੜੀ ਪ੍ਰਥਾ ਹੈਗੀ ਆ ਕਿ ਧੀਆਂ ਤੋਂ ਵਿਆਹ ਦੇ ਵੇਲੇ ਜਿਹੜਾ ਦਾਜ ਆ ਉਹ ਲਿਆ ਜਾਂਦਾ। ਪਰ ਇਹ ਜਿਹੜਾ ਪਸਾਰਾ ਆ, ਇਹ ਦਾਜ ਦੀ ਪ੍ਰਥਾ ਜਿਹੜੀ ਆ, ਜਦੋਂ ਅਸੀਂ ਵਿਦੇਸ਼ਾਂ ਦੇ ਵਿੱਚ ਵੀ ਆਏ ਤੇ ਭਾਰਤੀ ਲੋਕ ਜਾਂ ਉਸ ਖਿੱਤੇ ਦੇ ਲੋਕ ਤੇ ਉਹ ਸਾਰੇ ਜਿਹੜੇ ਆ ਨਾਲ ਆਪਣੀਆਂ ਪ੍ਰਥਾਵਾਂ ਜਿਹੜੀਆਂ ਕਿ ਮਾੜੀਆਂ ਵੀ ਸੀਗੀਆਂ ਉਹ ਵੀ ਲੈ ਕੇ ਆਏ ਆ। ਜਿੱਥੇ ਚੰਗੇ ਗੁਣ ਲੈ ਕੇ ਆਏ ਆ, ਉੱਥੇ ਇਹੋ ਜਿਹੀਆਂ ਪ੍ਰਥਾਵਾਂ ਜਿਹੜੀਆਂ ਆ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਪੈਰ ਜਿਹੜੀਆਂ ਪਸਾਰ ਗਈਆਂ। ਤੇ ਅੱਜ ਸਾਡੇ ਮਸਲੇ ਸਾਡੇ ਹੱਲ ਪ੍ਰੋਗਰਾਮ ਦੇ ਵਿੱਚ ਅਸੀਂ ਇਸੇ ਮੁੱਦੇ ਦੇ ਉੱਤੇ ਗੱਲ ਕਰਾਂਗੇ। ਤੇ ਜਗਦੀਪ ਜੀ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੇ ਦਾਜ ਪ੍ਰਥਾ ਬੜੀ ਮਾੜੀ ਜਿਹੜੀ ਗਿਣੀ ਜਾਂਦੀ ਆ। ਵੈਸੇ ਤਾਂ ਆਪਾਂ ਹਟਾਉਂਦੇ ਸੀ ਭਾਰਤ ਦੇ ਵਿੱਚ, ਤੇ ਆਸਟ੍ਰੇਲੀਆ ਦੇ ਵਿੱਚ ਵੀ ਹੋ ਗਿਆ ਕੰਮ ਸ਼ੁਰੂ। ਜੀ ਵੇਖੋ, ਗੱਲ ਇਹ ਨਾ ਦਲਜੀਤ ਜੀ, ਚਲੋ ਬੜੀ ਵਧੀਆ ਗੱਲ ਤੁਸੀਂ ਜਿੱਦਾਂ ਕੀਤੀ ਕਿ ਅਸੀਂ ਜਿਹੜੇ ਆਪਣੇ ਸੁਭਾਅ ਅਨੁਸਾਰ ਜਿਹੜੇ ਅਸੀਂ ਉੱਥੇ ਚੰਗੀਆਂ ਆਦਤਾਂ ਅਸੀਂ ਉਹ ਤੇ ਲੈ ਕੇ ਆਉਣੀਆਂ ਨਾਲ ਅਸੀਂ ਮਾੜੀਆਂ ਵੀ ਲੈ ਕੇ ਆਏ ਹਾਂ। ਪਰ ਜੇ ਦਾਜ ਪ੍ਰਥਾ ਦੀ ਥੋੜੀ ਜਿਹੀ ਸਾਦੀ ਜਿਹੀ ਪਰਿਭਾਸ਼ਾ ਆਪਾਂ ਕਹਿਣੇ, ਕਿਉਂਕਿ ਬਹੁਤ ਸਾਰੀਆਂ ਪਰਿਭਾਸ਼ਾਵਾਂ ਜਿਹੜੀਆਂ ਆਪਾਂ ਨੂੰ ਮਿਲ ਜਾਂਦੀਆਂ ਵੇਖਣ ਨੂੰ ਜੀ। ਇਹ ਦਾਜ ਅਸਲ 'ਚ ਉਹ ਗਿਣਿਆ ਜਾਂਦਾ ਜਿਹੜਾ ਵਿਆਹ ਦੇ ਮੌਕੇ ਤੇ ਕੁੜੀ ਦੇ ਪਰਿਵਾਰ ਵੱਲੋਂ ਕੁਝ ਵੀ ਦਿੱਤਾ ਜਾਂਦਾ, ਚਾਹੇ ਉਹ ਆਪਣਾ ਪੈਸੇ ਦੇ ਰੂਪ ਦੇ ਵਿੱਚ ਹੋਵੇ ਜਾਂ ਸਮਾਨ ਦੇ ਰੂਪ 'ਚ, ਉਹਨੂੰ ਆਪਾਂ ਦਾਜ ਦਹੇਜ ਦਾ ਨਾਂ ਦਿੰਦੇ ਹਾਂ। ਇਹ ਪਰੰਪਰਾ ਬੜੀ ਲੰਮੇ ਸਮੇਂ ਤੋਂ ਵੱਖਰੇ ਰੂਪ 'ਚ ਚੱਲਦੀ ਸੀ। ਔਰ ਇਹਨੂੰ ਜਦੋਂ ਆਪਾਂ ਅਜੋਕੇ ਟਾਈਮ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਜੇ ਆਪਾਂ ਉਹਨਾਂ ਦਾ ਸਾਰਾ ਐਨਾਲਿਸਿਸ ਕਰਕੇ ਵੇਖੀਏ, ਇਹ ਇੱਕ ਰੋਗ, ਇੱਕ ਬੁਰੀ ਤਰ੍ਹਾਂ ਕਲੰਕ ਬਣ ਚੁੱਕਾ ਇੱਕ ਵਿਕਸਿਤ ਸਮਾਜ ਦੇ ਉੱਤੇ, ਮੈਂ ਕਹੂੰਗਾ। ਔਰ ਇਹ ਲਗਾਤਾਰ ਫਿਰ ਸਰਵਾਈਵ ਵੀ ਕਰ ਰਿਹਾ, ਜਦ ਕਿ ਹੁਣ ਜਿਸ ਮਤਲਬ ਪੱਧਰ ਦੇ ਉੱਤੇ ਸਾਡੀ ਪੜ੍ਹਾਈ ਆ, ਜਿਸ ਪੱਧਰ ਦੇ ਉੱਤੇ ਸਾਡਾ ਰਹਿਣ ਸਹਿਣ ਜੀਵਨ ਆ, ਇਹੋ ਜਿਹੀਆਂ ਬੁਰਾਈਆਂ ਨੂੰ ਤੇ ਬਹੁਤ ਚਿਰ ਪਹਿਲਾਂ ਸਾਨੂੰ ਛੱਡ ਦੇਣਾ ਚਾਹੀਦਾ ਸੀ। ਪਹਿਲਾਂ ਤੇ ਅਸੀਂ ਇਹ ਗੱਲ ਕਹਿੰਦੇ ਸੀ ਸਾਡੀ ਜਿਹੜੀ ਵਿਦਿਅਕ ਯੋਗਤਾ ਵਾ ਉਹ ਨਹੀਂ ਉਸ ਪੱਧਰ ਦੀ ਨਹੀਂ ਜਿਸ ਪੱਧਰ ਦੀ ਹੋਣੀ ਚਾਹੀਦੀ ਸੀ, ਜਿਸ ਕਰਕੇ ਅਸੀਂ ਅਗਿਆਨਤਾ ਵਸ ਪਰੰਪਰਾ ਨੂੰ ਵੱਖਰੇ ਤਰੀਕੇ ਨਾਲ ਆਇਆ ਸੀ, ਜਿਹੜੇ ਸਾਡੇ ਰਿਵਾਜ ਸੀ ਉਹ ਵੱਖਰੇ ਤਰੀਕੇ ਨਾਲ ਆਏ, ਅਸੀਂ ਉਹਦਾ ਰੂਪ ਬਦਲ ਲਿਆ। ਪਰ ਅੱਜ ਦੀ ਤਰੀਕ ਦੇ ਵਿੱਚ ਉਹ ਰੂਪ ਬਿਲਕੁਲ ਬਦਲ ਜਾਣਾ ਚਾਹੀਦਾ ਹੈ, ਪਰ ਅਸੀਂ ਉੱਦਾਂ ਦੇ ਉਹਨੂੰ ਹੋਰ ਭਿਆਨਕ ਰੂਪ ਉਹਦਾ ਬਣਾਤਾ। ਔਰ ਅੱਜ ਅਸੀਂ ਵੇਖਦੇ ਹਾਂ ਕਿ ਕਿੰਨੀਆਂ ਜਿਹੜੀਆਂ ਬੱਚੀਆਂ ਨੇ, ਕਿੰਨੇ ਪਰਿਵਾਰ ਨੇ, ਉਹ ਸਿਰਫ ਇਸੇ ਸਮੱਸਿਆ ਕਰਕੇ ਟੁੱਟ ਰਹੇ ਜੀ। ਤੇ ਦੋਸਤੋ, ਇੱਥੇ ਆਪਾਂ ਜੇਕਰ ਵੀ ਕਰ ਦਈਏ ਕਿ ਲਾਸਟ ਈਅਰ 2018 ਦੇ ਵਿੱਚ ਆਸਟ੍ਰੇਲੀਅਨ ਪਾਰਲੀਮੈਂਟ ਦੇ ਵਿੱਚ ਵੀ ਗ੍ਰੀਨ ਤੇ ਲੇਬਰ ਪਾਰਟੀ ਦੇ ਵੱਲੋਂ ਇਸ ਮੁੱਦੇ ਦੇ ਉੱਤੇ ਜਿਹੜੀ ਚਿੰਤਾ ਆ ਉਹ ਜ਼ਾਹਰ ਕੀਤੀ ਗਈ ਆ। ਤੇ ਬਿੱਲ ਵੀ ਲਿਆਂਦਾ ਗਿਆ ਇਸ ਮੁੱਦੇ ਦੇ ਉੱਤੇ, ਖਾਸ ਤੌਰ 'ਤੇ ਡਿਊਰੀ ਜਿਹੜੀ ਹੈਗੀ ਆ ਕਿ ਇਹ ਪੈਰ ਪਸਾਰ ਰਹੀ ਆ, ਜਿਹੜੀ ਕਿ ਡੋਮੈਸਟਿਕ ਵਾਇਲੈਂਸ ਵੱਲ ਨੂੰ ਜਿਹੜੀ ਜਾਂਦੀ ਆ। ਤੇ ਜਗਦੀਪ ਜੀ, ਪਹਿਲਾਂ ਜਿੱਦਾਂ ਦਾਜ ਦੀ ਕਿਹਾ ਜਾਂਦਾ ਵੀ ਪਹਿਲਾਂ ਜਦੋਂ ਵਿਆਹ ਹੁੰਦਾ ਸੀਗਾ ਘਰ ਦੇ ਵੀ, ਚਲੋ ਹੁਣ ਧੀ ਜਿਹੜੀ ਆ ਜਾ ਰਹੀ ਆ ਵੀ ਇਹਨੂੰ ਆਪਾਂ ਤੋਹਫੇ ਦੇ ਦਿੰਦੇ ਆ, ਉਹ ਤੋਹਫੇ ਜਿਹੜੇ ਆ ਉਹ ਅੱਗੇ ਦਾਜ ਦਾ ਜਿਹੜਾ ਤੋਹਫੇ ਜਿਹੜੇ ਆ ਨਾ ਜੀ, ਤੋਹਫਾ ਦੇਣਾ ਹੁੰਦਾ ਕਿ ਤੁਸੀਂ ਆਪਣੀ ਮਰਜ਼ੀ ਨਾਲ ਦਿੱਤਾ, ਤੇ ਅਗਲੇ ਨੇ ਐਕਸੈਪਟ ਕਰ ਲਿਆ, ਉਹ ਵੀ ਤੁਹਾਨੂੰ ਤੋਹਫੇ ਦਿੰਦੇ ਆ। ਆਦਾਨ ਪ੍ਰਦਾਨ ਦੀ ਆਪਾਂ ਜਿਹੜੇ ਆ ਇਹ ਬੜਾ ਪੁਰਾਣਾ ਰਿਵਾਜ ਉਹ ਦਿੰਦੇ। ਪਰ ਮੌਕੇ ਦੇ ਉੱਤੇ ਜਿਹੜਾ ਹੁਣ ਇਹ ਰੂਪ ਧਾਰਨ ਕਰ ਚੁੱਕਾ ਨਾ, ਉਹ ਸਿਰਫ ਲੋਕਾਂ ਵੱਲੋਂ ਸਖਤੀ ਨਾਲ ਵੀ ਤੋਹਫੇ ਮੰਗੇ ਜਾਣੇ ਸ਼ੁਰੂ ਕੀਤੇ। ਜਦੋਂ ਇਹ ਅਸੀਂ ਮੰਗ ਰੱਖ ਦਿੱਤੀ, ਅਸੀਂ ਇਹ ਕਿਹਾ ਕਿ ਹੁਣ ਸਾਨੂੰ ਆਹ ਸਾਡੀਆਂ ਕੰਡੀਸ਼ਨਾਂ, ਅਸੀਂ ਤਾਂ ਤੁਹਾਡੀ ਕੁੜੀ ਦੇ ਨਾਲ ਆਪਣੇ ਮੁੰਡੇ ਦਾ ਰਿਸ਼ਤਾ ਕਰਨਾ, ਪਹਿਲਾਂ ਸਾਡੀਆਂ ਮੰਗਾਂ ਪੂਰੀਆਂ ਕਰੋ। ਜਦੋਂ ਇਹੋ ਜਿਹੇ ਰੂਪ ਦੇ ਵਿੱਚ ਤੁਹਾਡੇ ਕੋਈ ਗੱਲ ਆਉਂਦੀ ਹੈ ਸਾਹਮਣੇ, ਉਹ ਤੋਹਫੇ ਨਹੀਂ ਰਹਿ ਜਾਂਦੇ, ਉਹ ਤੋਹਫੇ ਹੁਣ ਖਤਰਨਾਕ ਰੂਪ ਤੇ ਧਾਰਨ ਕਰਨਾ ਹੀ ਕਰਨਾ। ਕਿਉਂਕਿ ਪਹਿਲਾਂ ਮੈਂ ਇਹ ਸਮਝਦਾ ਕਿ ਰਾਜੇ ਮਹਾਰਾਜੇ ਤੋਹਫੇ ਦਿੰਦੇ ਸੀ ਆਪਣੀਆਂ ਬੇਟੀਆਂ ਨੂੰ, ਉਹਨਾਂ ਕੋਲ ਜਗੀਰਾਂ ਸਨ, ਉਹਨਾਂ ਕੋਲ ਉਸ ਢੰਗ ਨਾਲ ਹੈਗਾ ਸੀ ਸਾਰਾ ਕੁਝ, ਉਹਨਾਂ ਕੋਲ ਸਾਧਨ ਸਨ। ਪਰ ਅੱਜ ਦੇ ਵਿੱਚ ਅਸੀਂ ਉਹ ਸਾਧਨ ਦੀ ਇੰਨੀ ਜ਼ਿਆਦਾ ਦੁਰਵਰਤੋਂ ਕਰ ਦਿੱਤੀ ਆ, ਜਿਹਦੇ ਨਾਲ ਇਹ ਕੋਰਿਲੇਟਡ ਨੇ। ਜਿਵੇਂ ਤੁਸੀਂ ਗੱਲ ਕੀਤੀ ਨਾ ਡੋਮੈਸਟਿਕ ਵਾਇਲੈਂਸ ਦੀ, ਇਹ ਸਾਰੇ ਹੀ ਜਿੱਦਾਂ ਨਾਰੀ ਦੀ ਬਰਾਬਰਤਾ, ਔਰਤ ਦਾ ਮਤਲਬ ਉਸ ਪੱਧਰ ਦਾ ਸਤਿਕਾਰ ਨਾ ਹੋਣਾ ਜਿਹੜਾ ਹੋਣਾ ਚਾਹੀਦਾ ਸੀ, ਇਹ ਸਾਰਾ ਕੁਝ ਇਹ ਦਾਜ ਦਹੇਜ ਡੋਮੈਸਟਿਕ ਵਾਇਲੈਂਸ ਇਕੱਠੇ ਉਹਦੇ ਨਾਲ ਜੁੜ ਜਾਂਦੇ। ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਇਹ ਰਾਜੇ ਮਹਾਰਾਜੇ ਜਿਹੜੇ ਆ ਉਹਨਾਂ ਤੋਂ ਸ਼ੁਰੂ ਹੋਈ। ਰਾਜੇ ਮਹਾਰਾਜੇ ਚਲੋ ਉਹਨਾਂ ਕੋਲ ਗੁੰਜਾਇਸ਼ ਵੀ ਹੈਗੀ,
ਪਰ ਇਹ ਅਸਲ ਵਿੱਚ ਬੁਰਾਈ ਕਦੋਂ ਬਣ ਗਈ, ਜਦੋਂ ਕਿ ਗਰੀਬ ਲੋਕਾਂ ਨੇ ਜਿਨ੍ਹਾਂ ਦੀ ਗੁੰਜਾਇਸ਼ ਵੀ ਹੈ ਨਹੀਂ ਸੀ, ਉਹਨਾਂ ਨੇ ਜਿਹੜੀ ਉਹਨਾਂ ਦੀ ਨਕਲ ਕੀਤੀ। ਇਹ ਸਮਾਜ ਦੇ ਵਿੱਚ ਹੋਇਆ ਵੀ ਬਹੁਤ ਸਾਰੀਆਂ ਚੀਜ਼ਾਂ ਅਸੀਂ ਆਪ ਸਹੇੜ ਲੈਂਦੇ, ਅਸੀਂ ਉਹ ਇੱਕ ਨੇ ਕੀਤੀ ਆ ਤਾਂ ਵੀ ਦੂਜੇ ਵੱਲ ਦੇਖਦੇ ਆ ਵੀ ਉਹ ਫਲਾਣੇ ਨੇ ਕਿੱਦਾਂ ਕੀਤੀ ਸੀ, ਹਨਾ। ਤੇ ਫਿਰ ਇੱਕ ਇਹ ਆ ਕਿ ਸ਼ਲਾਘਾ ਕਰਦੇ ਆ, ਇਹ ਵੀ ਇੱਕ ਇਹ ਆ ਵੀ ਜਦੋਂ ਕਿ ਜਿਹੜਾ ਜ਼ਿਆਦਾ ਦਾਜ ਲੈ ਕੇ ਆਉਂਦਾ, ਹਨਾ, ਉਹਦੀ ਗੱਲ ਕਰਦੇ ਆ ਸਮਾਜ 'ਚ ਬਹਿ ਕੇ ਬੜੇ ਆਪਣੇ ਫਖਰ ਨਾਲ ਕਿ ਉਸ ਬੰਦੇ ਨੇ ਆਪਣੀ ਧੀ ਨੂੰ ਇੰਨਾ ਦਾਜ ਦਿੱਤਾ। ਫਿਰ ਉਹ ਦੂਸਰੀ ਗੱਲ ਇਹ ਵੇਖੋ ਨਾ ਕਿ ਸਾਨੂੰ ਇਹੋ ਜਿਹੀਆਂ ਗੱਲਾਂ, ਇਹੋ ਜਿਹੀਆਂ ਚਰਚਾਵਾਂ ਬਹੁਤ ਜ਼ਿਆਦਾ ਕਰਨੀਆਂ ਚਾਹੀਦੀਆਂ ਤਾਂ ਕਿ ਇਹ ਚੀਜ਼ਾਂ ਬੰਦ ਹੋਣ। ਅਸੀਂ ਚਰਚਾਵਾਂ ਕਰਦੇ ਹਾਂ ਉਹ ਚੀਜ਼ਾਂ ਨੂੰ ਪ੍ਰਫੁੱਲਤ ਕਰਨ ਲਈ, ਹਾਂਜੀ, ਜਿਹੜਾ ਕਿ ਸਭ ਤੋਂ ਮਾੜਾ। ਕਈ ਰੂਪ ਆਏ ਦੇ, ਜਿਵੇਂ ਪਹਿਲਾਂ ਤੇ ਇਹ ਵੀ ਮੰਨਿਆ ਜਾਂਦਾ ਜਿਹੜੇ ਦਾਜ ਨੂੰ ਇਸ ਢੰਗ ਨਾਲ ਲੈਂਦੇ ਆ ਕਿ ਪਹਿਲਾਂ ਜਿਵੇਂ ਮੁੰਡੇ ਜਿਹੜਾ ਵਾ ਉਹ ਆਪਣੇ ਬਾਪ ਦੀ ਜਾਇਦਾਦ ਦਾ ਹੱਕਦਾਰ ਹੁੰਦਾ ਹੈ ਜੀ, ਅੱਜ ਵੀ ਹੈਗਾ ਆਪਣੇ ਸਮਾਜ ਦੇ ਵਿੱਚ। ਇਹਨਾਂ ਮੁਲਕਾਂ ਦੇ ਵਿੱਚ ਤਾਂ ਨਹੀਂ ਉਹੋ ਜਿਹੀ ਗੱਲ ਹੈਗੀ ਹੁਣ ਜੀ। ਉਹ ਫਿਰ ਕੁੜੀ ਨੂੰ ਆਪਣਾ ਇਹੋ ਜਿਹਾ ਹਿੱਸਾ ਦੇ ਦਿੰਦੇ ਸੀ ਜਾਂ ਉਹਨੂੰ ਵੱਧ ਤੋਹਫੇ ਦਿੰਦੇ ਸੀ ਕਿ ਚਲੋ ਇਹਨੂੰ ਵੀ ਹਾਂ ਵੀ ਕੁਝ ਕਰਦੇ, ਹਾਂ ਵੀ ਉਹਦੀ ਮਦਦਗਾਰ ਜ਼ਿੰਦਗੀ ਜਿਹੜੀ ਨਵੀਂ ਉਹਨੇ ਸ਼ੁਰੂ ਕਰਨੀ ਆ ਉਹਦੇ 'ਚ ਉਹਦੀ ਹੈਲਪ ਹੋ ਜੇ ਜੀ। ਉਹ ਹੈਲਪ ਸ਼ੁਰੂ ਕਰਨ ਦੀ ਸੋਚ ਜਿਹੜੀ ਉਹ ਇੱਕ ਵੱਖਰੇ ਤਰੀਕੇ ਦੀ। ਇੱਕ ਜਿਹੜਾ ਮੁੰਡਾ ਜਾਂ ਇੱਕ ਪਰਿਵਾਰ, ਮੁੰਡੇ ਵਾਲਾ ਪਰਿਵਾਰ ਆ, ਉਹ ਜਦੋਂ ਇਹ ਆਪਣੀ ਕੰਡੀਸ਼ਨ ਰੱਖ ਲੈਂਦੇ ਆ ਕਿ ਤੁਹਾਡੀ ਕੁੜੀ ਆਹ ਚੀਜ਼ਾਂ ਲੈ ਕੇ ਆਊਗੀ ਤੇ ਫਿਰ ਅਸੀਂ ਉਹਦਾ ਸਤਿਕਾਰ ਕਰਨਾ, ਇਹਦਾ ਮਤਲਬ ਵੀ ਮੈਂ ਇਹ ਸਮਝਦਾ ਕੁੜੀ ਵਾਲੇ ਵੀ ਉੱਥੇ ਗਲਤ ਕਰਦੇ ਆ। ਇਹੋ ਜਿਹੇ ਪਰਿਵਾਰ ਦੇ ਵਿੱਚ ਰਿਸ਼ਤਾ ਜੋੜਨਾ ਹੀ ਨਹੀਂ ਚਾਹੀਦਾ ਜੀ, ਇਹੋ ਜਿਹਾ ਰਿਲੇਸ਼ਨ ਹੀ ਨਹੀਂ ਬਣਾਉਣਾ ਚਾਹੀਦਾ ਜੀ, ਕਿਉਂਕਿ ਜੇ ਇਸ ਰਿਸ਼ਤੇ ਦੀ ਸ਼ੁਰੂਆਤ ਹੀ ਲਾਲਚ ਦੇ ਨਾਲ ਹੋਈ ਉੱਥੇ ਨਹੀਂ ਕਰਨਾ, ਫਿਰ ਅੱਗੇ ਜਾ ਕੇ ਜਿਹੜੀ ਆ, ਕਿਉਂਕਿ ਉਹ ਜਿੱਦਾਂ ਇੱਕ ਕਮੇਡੀ ਕਲਾਕਾਰ ਵੀ ਕਹਿੰਦਾ ਹਨਾ ਵੀ ਜਿਹੜਾ ਸ਼ੁਰੂਆਤ ਹੋ ਜਾਂਦੀ ਆ ਆਪਣੇ ਖਾਸ ਤੌਰ ਤੇ ਭਾਈਚਾਰੇ ਦੇ ਵਿੱਚ ਕਿ ਜਦੋਂ ਇੱਕ ਵਾਰੀ ਦਾਜ ਲੈ ਲਿਆ ਫਿਰ ਉਸ ਤੋਂ ਬਾਅਦ ਦੇ ਵਿੱਚ ਵੀ ਹੁਣ ਮੁੰਡੇ ਨੂੰ ਤੁਸੀਂ ਸੈੱਟ ਕਰਨਾ ਜਾਂ ਬਾਹਰ ਭੇਜਣਾ, ਉਹਦੇ ਲਈ ਪੈਸੇ ਦਿਓ, ਹਨਾ। ਬਾਅਦ ਦੇ ਵਿੱਚ ਕੋਈ ਕਿਤੇ ਜੇਲ੍ਹ 'ਚ ਫੜ ਹੋ ਗਿਆ ਵੀ ਹੁਣ ਜੀ ਤੁਸੀਂ ਉਹਨੂੰ ਵੀ ਛਡਾਓ, ਫਿਰ ਅੱਗੇ ਬੱਚੇ ਹੁੰਦੇ ਆ ਤੇ ਉਹਨਾਂ ਦੇ ਲਈ ਵੀ ਕੁਛ ਨਾ ਕੁਛ ਜ਼ਰੂਰ ਕਰੋ। ਈਵਨ ਕਿ ਇਹ ਵੀ ਦੇਖਿਆ ਗਿਆ ਕਿ ਮਾਲਵੇ ਦੇ ਵਿੱਚ ਸ਼ਾਇਦ ਜੀ ਕਿ ਜਦੋਂ ਕਿਸੇ ਬਜ਼ੁਰਗ ਦੀ ਡੈਥ ਹੁੰਦੀ ਆ ਤੇ ਕੁੜੀ ਵਾਲਿਆਂ ਨੂੰ ਉਦੋਂ ਵੀ ਕੁਛ ਨਾ ਕੁਛ ਜਿਹੜਾ ਕਰਨਾ ਪੈਂਦਾ। ਉਹ ਮਾਲਵੇ 'ਚ ਵੀ ਆ, ਸਾਡੇ ਮਾਝੇ 'ਚ ਵੀ ਥੋੜਾ ਬਹੁਤਾ ਹੈ ਜੀ। ਉਹ ਕੁੜੀ ਵਾਲਿਆਂ ਨੂੰ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਉਹ ਕੱਪੜੇ ਲੈ ਕੇ ਆਉਣੇ ਆ ਜਾਂ ਪਰਿਵਾਰ ਦੇ ਨਾਲ ਕੋਈ ਇਹੋ ਜਿਹੀਆਂ ਚੀਜ਼ਾਂ ਦਾ ਇਹਨਾਂ ਨੇ ਕੀਤਾ ਜੀ। ਪਰ ਦੂਸਰੀ ਗੱਲ ਇਹ ਹੈ ਨਾ ਜੀ, ਵੇਖੋ ਜਿਹੜਾ ਹੁਣ ਦਲੀਪ ਜੀ, ਜਿਹੜਾ ਅੱਜ ਸਾਡਾ ਯੁੱਗ ਆ, ਜਿਹੜਾ ਜਿਸ ਪੱਧਰ ਦੇ ਉੱਤੇ ਅਸੀਂ ਜੀ ਰਹੇ ਹਾਂ ਔਰ ਜਿਸ ਪੱਧਰ ਤੇ ਅਸੀਂ ਵਿਚਰ ਰਹੇ ਹਾਂ ਜੀ, ਉਹਨਾਂ ਦੇ ਵਿੱਚ ਇਹੋ ਜਿਹੀਆਂ ਅਲਾਮਤਾਂ ਔਰ ਇਸ ਢੰਗ ਦੇ ਨਾਲ ਕਿਸੇ ਕੁੜੀ ਦਾ ਆਪਣਾ ਆਪ ਨੂੰ ਖੁਦਕੁਸ਼ੀ ਕਰਨਾ, ਜਦੋਂ ਉਹਨੂੰ ਏਦਾਂ ਸ਼ੋਸ਼ਣ ਕੀਤਾ ਜਾਂਦਾ ਤੇ ਫਿਰ ਆਪਾਂ ਬਰਾਬਰਤਾ ਸਿਰਫ ਦਿਖਾਵੇ ਪੱਧਰ ਤੇ ਮੈਂ ਸਮਝਦਾ ਵੀ ਪ੍ਰੈਕਟੀਕਲ ਨਹੀਂ ਹੈ ਜੀ। ਪਰ ਜਿਹੋ ਜਿਹੇ ਕੇਸ ਜਿਹੜੇ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਸਾਹਮਣੇ ਆਏ ਆ, ਕੈਨੇਡਾ ਅਮਰੀਕਾ ਦੇ ਵਿੱਚ ਚਲੋ ਆਪਣੀ ਕਮਿਊਨਿਟੀ ਕਾਫੀ ਹੈਗੀ, ਉੱਥੇ ਵੀ ਆਉਂਦੇ ਆ ਬਾਰ-ਬਾਰ। ਤੇ ਤੁਹਾਨੂੰ ਕੀ ਲੱਗਦਾ ਵੀ ਵਿਦੇਸ਼ ਦੇ ਵਿੱਚ ਅਸੀਂ ਆ ਗਏ ਹੁਣ? ਮੈਨੂੰ ਲੱਗਦਾ ਵੀ ਇੱਥੇ ਤਾਂ ਸਾਰੇ ਬਰਾਬਰ ਜਿਹਾ ਇੱਕ ਤਰ੍ਹਾਂ ਉਨੇ ਕੇ ਪੈਸੇ ਕਮਾਉਂਦੇ ਆ, ਹਨਾ, ਥੋੜੀ ਬਹੁਤੀ ਬਰਾਬਰਤਾ ਜਿਹੜੀ ਹੈ ਜੇ ਆਪਾਂ ਕਹੀਏ ਹੈਗੀ ਆ, ਪੈਸੇ ਵੀ ਕਮਾਉਂਦੇ ਆ, ਪਰ ਫਿਰ ਵੀ ਉਹ ਜਿਹੜੀ ਭੁੱਖ ਆ ਉਹ ਮਿਟਦੀ ਨਹੀਂ। ਤੇ ਬਹੁਤ ਸਾਰੇ ਜਿਹੜੇ ਕੇਸਾਂ ਦੇ ਵਿੱਚ ਐਲੀਗੇਸ਼ਨ ਲੱਗੇ ਆ ਕੁੜੀਆਂ ਦੇ ਵੱਲੋਂ ਕਿ ਸਾਨੂੰ ਜਿਹੜਾ ਦਾਜ ਲਈ ਪਰੇਸ਼ਾਨ ਕੀਤਾ ਗਿਆ, ਜਾਂ ਕਈ ਵਾਰੀ ਇਹ ਹੁੰਦਾ ਵੀ ਕੁੜੀ ਤੇ ਮੁੰਡਾ ਜਦੋਂ ਵਿਆਹ ਹੋ ਜਾਂਦਾ, ਚਲੋ ਜੀ ਤੁਹਾਨੂੰ ਪੈਸੇ ਲਾਉਣੇ ਪੈਣੇ ਆ ਬਾਹਰ ਜਾਣ ਲਈ, ਟਿਕਟਾਂ ਵੀ ਉਹਨਾਂ ਨੇ ਲੈ ਕੇ ਦਿੱਤੀਆਂ ਤੇ ਇੱਧਰ ਆ ਕੇ ਫਿਰ ਬਿਟਰਦੇ ਆ, ਫਿਰ ਵੀ ਉਹਨਾਂ ਨੂੰ ਔਖਾ ਹੁੰਦਾ। ਪਰ ਨਹੀਂ, ਹੁਣ ਇੱਥੇ ਤੁਹਾਨੂੰ ਮੈਂ ਇਹ ਗੱਲ ਦੱਸਦਾ ਕਿ ਇੱਕ ਨਵੀਂ ਚੀਜ਼ ਸਾਹਮਣੇ ਆਈ ਆ ਜੀ। ਉਹ ਇਹ ਆ ਕਿ ਕੁੜੀ ਵਾਲੇ ਜਿਨ੍ਹਾਂ ਨੇ ਅੱਜ ਕੱਲ ਸਾਡੇ ਜਿਹੜੇ ਮੁੰਡੇ ਆ ਉਹ ਤੇ ਉਹਨਾਂ ਪੜ੍ਹਦੇ ਨਹੀਂ ਜੀ, ਕੁੜੀਆਂ ਦੀ ਵਿੱਦਿਆ ਚੰਗੀ ਹੈ ਜੀ, ਉਹ ਜਦੋਂ ਇੱਕ ਜਿਹੜਾ ਇਹਨਾਂ ਨੇ ਇੰਗਲਿਸ਼ ਦਾ ਟੈਸਟ ਰੱਖਿਆ ਆਇਲਸ ਦਾ ਜੀ, ਉਹ ਜਦੋਂ ਕਲੀਅਰ ਕਰ ਲੈਂਦੀ ਆ ਤੇ ਉਹ ਫਿਰ ਉਹ ਆਪਣੀ ਕੰਡੀਸ਼ਨ ਰੱਖ ਲੈਂਦੇ ਆ, ਅਖਬਾਰਾਂ ਵਿੱਚ ਵੀ ਐਡ ਆਉਂਦੀ ਆ। ਫਿਰ ਉਹ ਇਹ ਕਹਿੰਦੇ ਆ ਕਿ ਸਾਡੀ ਜਿਹੜੀ ਕੁੜੀ ਆ ਉਹਨੇ ਇੰਨੇ ਬੈਂਡ ਲਏ ਆਇਲਸ ਕੀਤੀ ਹੋਈ ਆ ਤੇ ਤੁਸੀਂ ਮੁੰਡੇ ਵਾਲੇ ਸਾਡੀ ਇਹ ਖਰਚਾ ਕਰੋ। ਹੁਣ ਇੱਥੇ ਆਪਾਂ ਇਹਦਾ ਦੂਜਾ ਪੱਖ ਦੇਖ ਲੈਂਦੇ ਆ ਕਿ ਅਸੀਂ ਜਦੋਂ ਦਾਜ ਦੀ ਗੱਲ ਕਰਦੇ ਆ ਉਦੋਂ ਇੱਕ ਹੀ ਗੱਲ ਆਉਂਦੀ ਆ ਵੀ ਕੁੜੀ ਵਾਲਿਆਂ ਨੂੰ ਦਾਜ ਦੇਣਾ ਪੈਂਦਾ ਜੀ, ਪਰ ਇਹ ਵੀ ਤਾਂ ਇੱਕ ਦਾਜ ਦੀ ਕਿਸਮ ਆ ਵੀ ਮੁੰਡੇ ਵਾਲੇ ਵੀ ਦੇ ਰਹੇ ਆ, ਔਰ ਨਹੀਂ ਦੂਸਰੀ ਗੱਲ ਇਹ ਤੁਸੀਂ ਬੜੀ ਵਧੀਆ ਕੀਤੀ ਕਿ ਕੁੜੀ ਵਾਲੇ ਕਈ ਥਾਵਾਂ ਦੇ ਉੱਤੇ ਜ਼ਿਆਦਾਤਰ ਜਿਹੜੀ ਗਿਣਤੀ ਆਪਾਂ ਕਹਿੰਦੇ ਆ ਕਿ ਕੁੜੀ ਵਾਲੇ ਹੀ ਸਫਰ ਕਰਦੇ ਆ, ਪਰ ਕਈ ਥਾਵਾਂ ਤੇ ਇਹੋ ਜਿਹੇ ਕੇਸ ਵੀ ਆਏ ਆ ਕਿ ਮੁੰਡੇ ਵਾਲਿਆਂ ਨੂੰ ਉਸ ਢੰਗ ਦੇ ਨਾਲ ਉਸ ਇੱਕ ਹਥਿਆਰ ਕਹਿ ਲਓ ਕਿ ਜ਼ਰੀਆ ਬਣਾ ਕੇ ਕਿ ਜੀ ਸਾਨੂੰ ਇਹ ਤੰਗ ਕਰਦੇ ਆ, ਇਹ ਸਾਨੂੰ ਮਜਬੂਰ ਕਰਦੇ ਆ ਕਿ ਸਾਨੂੰ ਦਾਜ ਦਿਓ ਜਾਂ ਕੋਈ ਚੀਜ਼ ਦਿਓ। ਮੁੰਡਿਆਂ ਵਾਲਿਆਂ ਦਾ ਵੀ ਸ਼ੋਸ਼ਣ ਹੁੰਦਾ ਕਿਉਂਕਿ ਇੰਡੀਆ ਦੇ ਵਿੱਚ ਦਾਜ ਵਿਰੋਧੀ ਜਿਹੜਾ ਐਕਟ ਬਣਿਆ ਹੋਇਆ ਉਹਦੇ ਵਿੱਚ ਕਾਫੀ ਸਖਤ ਸਜ਼ਾਵਾਂ ਹੈਗੀਆਂ। ਕਈ ਵਾਰੀ ਹੋਰ ਵੀ ਚਾਂਸ ਹੁੰਦੇ ਆ, ਕਈ ਕਾਰਨ ਹੁੰਦੇ ਆ
ਪਰ ਫਿਰ ਉਹ ਸੁਜੈਸਟ ਕਰ ਦਿੰਦੇ ਆ ਆਂਢ ਗੁਆਂਢ ਵਾਲੇ ਵੀ ਤੁਸੀਂ ਦਾਜ ਦੀ ਧਾਰਾ ਵੀ ਨਾਲ ਲਵਾ ਦਿਓ, ਫਿਰ ਇਹਨੂੰ ਆਪਾਂ ਬੰਨਣਾ ਜ਼ਰੂਰੀ ਆ, ਚੰਗੀ ਤਰ੍ਹਾਂ ਇਹਦਾ ਇਲਾਜ ਕਰ ਦਿੱਤਾ ਜਾਵੇ। ਤੇ ਉਹ ਵੀ ਇੱਕ ਪੱਖ ਜਿਹੜਾ ਹੈਗਾ। ਪਰ ਖੈਰ ਆਪਾਂ ਇਹ ਫਿਰ ਉਧਰ ਦਾਜ ਤੇ ਰਹਿੰਦੇ ਵੀ ਜਿਹੜਾ ਕੁੜੀ ਵਾਲਿਆਂ ਵੱਲੋਂ ਤਾਂ ਚਲੋ ਅਕਸਰ ਇਹ ਗੱਲ ਹੁੰਦੀ ਹੈ। ਜਿਹੜੀ ਆਪਾਂ ਮੁੰਡੇ ਵਾਲਿਆਂ ਦੀ ਗੱਲ ਕਰਦੇ ਹਾਂ ਖਾਸ ਤੌਰ ਤੇ ਜਿਹੜਾ ਸ਼ੁਰੂਆਤ ਹੁੰਦੀ ਆ ਆਸਟ੍ਰੇਲੀਆ ਦੇ ਵਿੱਚ, ਉਹ ਇਸੇ ਗੱਲ ਤੋਂ ਹੁੰਦੀ ਜਿੱਦਾਂ ਤੁਸੀਂ ਕਿਹਾ ਵੀ ਕੁੜੀ ਨੇ ਤਾਂ ਹੁਣ ਬੈਂਡ ਲੈ ਲਿਆ, ਹਾਂ ਉਹਨੇ ਗੱਲ, ਤੇ ਹੁਣ ਮੁੰਡੇ ਵਾਲੇ ਕਹਿੰਦੇ ਆ ਵੀ ਸਾਡਾ ਮੁੰਡਾ ਤਾਂ ਚਲੋ ਪੈਸੇ ਅਸੀਂ ਲਾ ਸਕਦੇ ਆ, ਅਸੀਂ ਪੈਸੇ ਲਾਉਂਦੇ ਆ, ਤੇ ਉਹ ਫਿਰ ਇੱਥੇ ਆ ਜਾਂਦੇ ਆ। ਪਰ ਫਿਰ ਵੀ ਜਿਹੜੀ PR ਆ ਜਾਂ ਅੱਗੇ ਜਿਹੜੀ ਵੀਜ਼ਾ ਵੈਲਿਡ ਆ ਉਹ ਕੁੜੀ ਦੇ ਹੱਥ ਵਿੱਚ ਹੁੰਦਾ ਜੀ। ਬਹੁਤ ਸਾਰੇ ਕੇਸ ਇਦਾਂ ਦੇ ਹੋਏ ਆ ਕਿ ਉਹ ਬਾਅਦ ਦੇ ਵਿੱਚ ਪੈਸੇ ਵੀ ਲਾਏ ਹੁੰਦੇ ਆ, ਇੱਧਰ ਫੀਸਾਂ ਵੀ ਤਾਰਦੇ ਆ ਉਹ, ਤੇ ਬਾਅਦ ਦੇ ਵਿੱਚ ਬਾਅਦ ਚ ਕਈਆਂ ਨੂੰ ਵਾਪਸ ਵੀ ਜਾਣਾ ਪਿਆ, ਵਾਪਸ ਵੀ ਜਾਣਾ ਪਿਆ। ਔਰ ਦੂਸਰੀ ਵੱਡੀ ਗੱਲ ਇੱਕ ਇਹ ਆ ਕਿ ਮੁੰਡਾ ਮਿਹਨਤ ਕਰਦਾ, ਇਹ ਕੁੜੀ ਪੜ੍ਹਦੀ ਆ, ਚਲੋ ਕੁੜੀ ਵੀ ਮਿਹਨਤ ਕਰਦੀ ਹੋਊਗੀ, ਕਰਦੀ ਵੀ ਆ, ਕਈ ਆਪਣੀਆਂ ਸਾਰੀਆਂ ਕੁੜੀਆਂ ਕਰਦੀਆਂ ਵੀ ਆ, ਪਰ ਮੁੰਡੇ ਨੇ ਦਿਨ ਰਾਤ ਮਿਹਨਤ ਕਰਕੇ ਉਹ ਫੀਸਾਂ ਦਿੱਤੀਆਂ। ਜਦੋਂ ਉਹ ਉਸ ਕਾਗਜ਼ਾਂ ਲਈ ਐਲੀਜੀਬਲ ਹੋਇਆ ਕਿ ਹੁਣ ਸਾਡੇ ਕਾਗਜ਼ ਮਿਲਣੇ ਆ, ਉੱਥੇ ਫਿਰ ਇੱਕ ਨਵੀਆਂ ਕੰਡੀਸ਼ਨਾਂ ਰੱਖ ਦਿੱਤੀਆਂ ਜਾਂਦੀਆਂ। ਔਰ ਬਹੁਤ ਸਾਰੇ ਕੇਸ ਇਦਾਂ ਦੇ ਸਾਹਮਣੇ ਆਏ ਵੀ ਆ। ਇਹ ਵੀ ਦਾਜ ਦਾ ਹੀ ਰੂਪ ਆ। ਬਿਲਕੁਲ ਦਾਜ ਹੀ ਆ ਕਿ ਦਾਜ ਹੈ ਕੀ ਆ ਕਿ ਤੁਸੀਂ ਕਿਸੇ ਦੇ ਉੱਤੇ ਇਕਨੋਮਿਕਲੀ ਭਾਰ ਪਾ ਦੇਣਾ, ਉਹਦੀ ਵਿੱਤ ਵੀ ਨਹੀਂ ਦੇਖਣੀ ਆਪਾਂ। ਅਸਲ ਵਿੱਚ ਤਾਂ ਇਹ ਆ ਕਿ ਤੁਹਾਡਾ ਸਾਂਝ ਹੈ, ਇੱਕ ਦੋ ਰਿਸ਼ਤਾ ਸਾਡਾ ਹੋ ਗਿਆ, ਤੁਸੀਂ ਬਰਾਬਰਤਾ ਦੀ ਕਾਬਲੀਅਤ ਰੱਖਦੇ ਆ। ਪਹਿਲਾਂ ਤਾਂ ਇੱਥੋਂ ਹੀ ਤੁਸੀਂ ਦੇਖੋ ਕਹਿ ਸਕਦੇ ਆ ਵੀ ਕੁੜੀ ਪੜ੍ਹੀ ਲਿਖੀ ਬਹੁਤ ਆ, ਮੁੰਡਾ ਇੰਨਾ ਪੜ੍ਹਿਆ ਲਿਖਿਆ ਨਹੀਂ, ਉਹ ਬਰਾਬਰਤਾ ਤਾਂ ਹੈ ਨਹੀਂ। ਜਦੋਂ ਆਪਾਂ ਦੇਖਦੇ ਆ ਕਿ ਘੱਟੋ ਘੱਟ ਅਸੀਂ ਕੀ ਜਿਹੜੇ ਪੁਰਾਣੀਆਂ ਅਰੇਂਜ ਮੈਰਿਜ ਹੁੰਦੀਆਂ ਸੀਗੀਆਂ, ਚਲੋ ਹੁਣ ਤਾਂ ਲਵ ਮੈਰਿਜ ਦਾ ਵੀ ਕਾਫੀ ਰਿਵਾਜ ਹੈਗਾ, ਅਰੇਂਜ ਮੈਰਿਜ ਵਿੱਚ ਕੀ ਦੇਖਦੇ ਸੀ ਆਪਣੇ ਬਜ਼ੁਰਗ ਕਿ ਕੀ ਦਿਮਾਗ ਇੱਕੋ ਜਿਹਾ ਹੈਗਾ ਫੈਮਲੀਆਂ ਦਾ, ਉੱਥੋਂ ਅੰਦਾਜ਼ਾ ਲਾ ਲੈਂਦੇ ਸੀ ਵੀ ਇਹ ਕਿੱਦਾਂ ਆ, ਕਿੱਦਾਂ ਦੀ ਇਹਨਾਂ ਦਾ ਖਾਨਦਾਨ ਹੈ, ਕਿੱਦਾਂ ਦੀ ਪੀੜ੍ਹੀ ਆ। ਉਹ ਇਹੀ ਹੁੰਦਾ ਸੀ ਵੀ ਕੱਲਾ ਸਰੀਰਕ ਜਿਹੜਾ ਮਿਲਾਪ ਆ ਉਹ ਜ਼ਰੂਰੀ ਨਹੀਂ ਵੀ ਤੁਸੀਂ ਕਿਹੋ ਜਿਹਾ ਲੱਗਦੀ, ਸਾਡੀ ਜੋੜੀ ਕਿੰਨੀ ਫੱਬਦੀ ਆ, ਹਨਾ। ਅਸਲ ਵਿੱਚ ਦਿਮਾਗ ਮਿਲਣਾ, ਤੁਹਾਡੀਆਂ ਆਦਤਾਂ ਮਿਲਣੀਆਂ, ਤੁਹਾਡਾ ਰਹਿਣ ਸਹਿਣ ਮਿਲਣਾ, ਤੁਹਾਡੇ ਖਾਣ ਪੀਣ ਦੇ ਪਹਿਰਾਵੇ ਦੇ ਢੰਗ ਮਿਲਣੇ, ਇਹ ਬਹੁਤ ਅਹਿਮ ਭੂਮਿਕਾ ਨਿਭਾਉਂਦੀ। ਔਰ ਸਭ ਤੋਂ ਵੱਡੀ ਗੱਲ ਜਿਹੜੀ ਦਲਜੀਤ ਇਹ ਹੈ ਕਿ ਪਰਿਵਾਰ ਦਾ ਆਰਥਿਕ ਸਮਾਜਿਕ ਉਹ ਬਰਾਬਰਤਾ ਹੋਣਾ। ਅਸੀਂ ਇੱਕ ਰਿਵਾਜ ਸੀ ਕਿ ਕੁੜੀ ਦਾ ਰਿਸ਼ਤਾ ਜਿਹੜਾ ਉਹ ਚੰਗੇ ਆਪਣੇ ਤੋਂ ਉੱਪਰ ਕਰੋ, ਕਿ ਉਹ ਵੇਖੋ ਉਹਨਾਂ ਦੇ ਸੋਰਸ ਚੰਗੇ ਨੇ, ਉਹਨਾਂ ਸਮਾਜ 'ਚ ਇੱਜ਼ਤ ਵੀ ਚੰਗੀ ਆ, ਇੱਜ਼ਤ ਚਲੋ ਹਰੇਕ ਨੂੰ ਵੇਖਣੀ ਚਾਹੀਦੀ ਆ, ਔਰ ਵੇਖਣੀ ਵੀ ਜ਼ਰੂਰੀ ਆ। ਦੂਸਰੀ ਗੱਲ ਇਹ ਕਿ ਜਦੋਂ ਅਸੀਂ ਆਪਣੇ ਤੋਂ ਬਹੁਤ ਵੱਡੇ ਨਾਲ ਰਿਸ਼ਤਾ ਜੋੜ ਲੈਂਦੇ ਆ, ਆਰਥਿਕ ਪੱਖ ਤੋਂ ਮੈਂ ਕਹੂੰਗਾ, ਵੱਡੇ ਛੋਟਾ ਤੇ ਬੰਦਾ ਨਹੀਂ ਹੁੰਦਾ, ਫਿਰ ਵੀ ਲੋਕਾਂ ਨੇ ਆਰਥਿਕ ਤੌਰ ਦੇ ਉੱਤੇ ਇੱਕ ਵਰਗ ਬਣਾਤਾ ਹੈ। ਜਦੋਂ ਅਸੀਂ ਉਸ ਲੈਵਲ ਦੇ ਉੱਤੇ ਜਾ ਕੇ ਉਹਨਾਂ ਦੇ ਨਾਲ ਰਿਸ਼ਤਾ ਬਣਾ ਲੈਂਦੇ ਆ, ਫਿਰ ਸਾਨੂੰ ਉਹੋ ਜਿਹੀਆਂ ਰਸਮਾਂ ਰਿਵਾਜਾਂ ਨੂੰ ਵੀ ਸਾਹਮਣਾ ਕਰਨਾ ਪੈਂਦਾ। ਉਹ ਵੀ ਇੱਕ ਸਾਡੀ ਵੱਡੀ ਮਜਬੂਰੀ ਹੈ। ਸਾਨੂੰ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਕਿ ਜਿੱਥੇ ਅਸੀਂ ਆਪਣਾ ਧੀ ਪੁੱਤ ਦਾ ਰਿਸ਼ਤਾ ਕਰਨ ਜਾ ਰਹੇ ਆ, ਉਹਨਾਂ ਦਾ ਜਿਹੜਾ ਸਟੇਟਸ ਸਿੰਬਲ ਵੇਖ ਕੇ ਨਾ ਕਰਤਾ ਜਾਵੇ, ਮੁੰਡੇ ਦੀ ਕਾਬਲੀਅਤ ਵੇਖ ਕੇ ਕੀਤੀ ਜਾਵੇ। ਇਹ ਬਹੁਤ ਜ਼ਰੂਰੀ ਹੈ। ਤੇ ਆਸਟ੍ਰੇਲੀਆ ਦੇ ਵਿੱਚ ਜਿੱਦਾਂ ਕਿ ਪਾਰਲੀਮੈਂਟ ਦੇ ਵਿੱਚ ਵੀ ਇਸ ਗੱਲ ਦੇ ਉੱਤੇ ਜਿਹੜੀ MPs ਨੇ ਇੱਕ ਚਿੰਤਾ ਵਿਅਕਤ ਕੀਤੀ ਆ ਬਈ ਇਹ ਕਾਫੀ ਹੱਦ ਤੱਕ ਵੱਧ ਰਿਹਾ ਆ ਇਹ ਰੋਗ ਜਿਹੜਾ ਆ ਦਾਜ ਦੀ ਸਮੱਸਿਆ ਵਾਲਾ, ਤੇ ਇਹਦੇ ਲਈ ਢੁਕਵੇਂ ਜਿਹੜੇ ਕਦਮ ਆ ਉਹ ਵੀ ਚੱਕੇ ਜਾ ਰਹੇ ਆ। ਤੇ ਇੰਡੀਆ ਦੇ ਵਿੱਚ ਤਾਂ ਕਾਫੀ ਇਹਦੀ ਐਕਟ ਹੈਗਾ ਆ, ਇਸ ਦਾਜ ਵਿਰੋਧੀ ਕਾਨੂੰਨ ਹੈਗਾ, ਤੇ ਇੱਥੇ ਵੀ ਇਸ ਦੇ ਬਾਰੇ ਗੱਲਬਾਤ ਜਿਹੜੀ ਆ ਚੱਲ ਰਹੀ ਆ। ਤੇ ਪਰ ਇਹ ਤੋਂ ਪਹਿਲਾਂ ਇਹ ਆ ਕਿ ਜ਼ਰੂਰੀ ਆ ਕਿ ਜਾਣਿਆ ਜਾਵੇ ਕਿ ਅਸੀਂ ਕਿਹੋ ਜਿਹਾ ਸਾਡਾ ਸਮਾਜ ਆ, ਕਿਉਂਕਿ ਦੇਖੋ ਇਹ ਜਿਹੜੀ ਪ੍ਰਥਾ ਆ ਇੱਥੇ ਗੋਰਿਆਂ ਵਿੱਚ ਤਾਂ ਮੈਨੂੰ ਲੱਗਦਾ ਨਹੀਂ ਪਾਈ ਜਾਂਦੀ ਆ, ਕਦੀ ਸੁਣਿਆ ਨਹੀਂ, ਹੋ ਸਕਦਾ ਵੀ ਹੋਵੇ ਵੀ, ਪਰ ਇਸ ਵੱਡੇ ਲੈਵਲ ਤੇ ਨਹੀਂ ਜਿੰਨਾ ਆਪਣਾ। ਜਿੱਦਾਂ ਇਹ ਗੱਲਾਂ ਜਿੱਦਾਂ ਬਾਹਰ ਨਿਕਲਦੀਆਂ, ਜਿੱਦਾਂ ਹੁਣ ਤੁਸੀਂ ਕਿਹਾ ਵੀ ਡੋਮੈਸਟਿਕ ਵਾਇਲੈਂਸ, ਕਈ ਵਾਰੀ ਗੱਲਾਂ ਹੋਰ ਵੀ ਹੁੰਦੀਆਂ ਪਰ ਉਹ ਨਾਲ ਜਿਹੜਾ ਇਹਦੇ ਨਾਲ ਜੁੜ ਜਾਂਦੀਆਂ। ਵੇਖੋ ਮੇਨ ਮੈਂ ਇਹਦੇ ਵਿੱਚ ਇਹ ਕਹੂੰਗਾ ਕਿ ਬਰਾਬਰਤਾ ਜਦੋਂ ਤੁਸੀਂ ਸਮਾਜ ਦੇ ਵਿੱਚ ਪੂਰਨ ਰੂਪ ਸਵੀਕਾਰ ਕਰ ਲਈ ਔਰਤ ਦੀ ਤੇ ਮਰਦ ਦੀ, ਉੱਥੇ ਤੁਹਾਨੂੰ ਇਹ ਚੀਜ਼ਾਂ ਆਪਣੇ ਆਪ ਬਹੁਤ ਹਾਸੋਹੀਣੀਆਂ ਲੱਗਣਗੀਆਂ ਕਿ ਕੋਈ ਪਰਿਵਾਰ ਦੂਸਰੇ ਪਰਿਵਾਰ ਕੋ ਇਹ ਮੰਗ ਕਰੇ ਕਿ ਮੇਰੀ ਆਰਥਿਕ ਤੌਰ ਦੇ ਉੱਤੇ ਆਹ ਮਦਦ ਕਰੋ ਤੇ ਫਿਰ ਅਸੀਂ ਤੁਹਾਡਾ ਰਿਸ਼ਤਾ ਜੋੜਨਾ। ਫਿਰ ਲੋਕੀ ਇਹ ਇੱਕ ਦੂਸਰੇ ਦੇ ਉੱਤੇ ਹੱਸਣਗੇ ਕਿ ਇਹ ਇਕੱਠੇ ਬਹਿ ਕੇ ਜਾਂ ਤੁਸੀਂ ਕਿੱਦਾਂ ਕਿਸ ਲੈਵਲ ਦੀ ਗੱਲ ਕਰ ਰਹੇ ਹੋ, ਕਿਸ ਪੱਧਰ ਦੀ ਗੱਲ ਕਰ ਰਹੇ ਹੋ। ਫਿਰ ਉੱਥੇ ਲੋਕਾਂ ਨੇ ਆਪਣੇ ਆਪ ਹੀ ਇਸ ਚੀਜ਼ ਨੂੰ ਇਗਨੋਰ ਕਰਨਾ, ਇਸ ਚੀਜ਼ ਤੋਂ ਭੱਜਣਾ, ਔਰ ਲੋਕਾਂ ਨੂੰ ਇਹ ਬੁਰਾ ਲੱਗਣਾ ਕਿ ਅਸੀਂ ਕਿਸੇ ਪਰਿਵਾਰ ਦੇ ਨਾਲ ਬਹਿ ਕੇ ਇੱਕ ਸੌਦੇ ਵਾਂਗੂ ਰਿਸ਼ਤਾ ਕਰ ਰਹੇ ਹਾਂ। ਜਦੋਂ ਇਹੋ ਜਿਹੀਆਂ ਚੀਜ਼ਾਂ ਸਾਹਮਣੇ ਆਉਣਗੀਆਂ ਤੇ ਮੈਂ ਸਮਝਦਾ ਆਪਣੇ ਆਪ ਹੀ ਇਹ ਚੀਜ਼ਾਂ ਜਿਹੜੀਆਂ ਖਤਮ ਹੋਣੀਆਂ। ਜੇ ਅਸੀਂ ਕਹੀਏ ਕਿ ਕਾਨੂੰਨ ਜਾਂ ਕੋਈ ਧਾਰਾ ਲਾ ਕੇ ਇਹ ਚੀਜ਼ ਖਤਮ ਕੀਤੀ ਜਾ ਸਕਦੀ ਆ, ਤੇ ਫਿਰ ਤੇ ਬਹੁਤ ਜ਼ਿਆਦਾ ਕਾਨੂੰਨ ਬਣੇ ਆ ਇਹਦੇ ਲਈ,
ਆਪਾਂ ਵੇਖਦੇ ਆ, ਪਰ ਉਹ ਲਾਗੂ ਤੇ ਹੋ ਨਹੀਂ ਰਿਹਾ ਜੀ। ਪਰ ਜਗਦੀਪ ਜੀ ਇੱਕ ਚਲੋ ਤੁਸੀਂ ਕਿਹਾ ਵੀ ਲੋਕਾਂ ਦੀ ਜਿਹੜੀ ਇੱਕ ਸੋਚ ਆ ਉਹ ਬਦਲਣੀ ਬੜੀ ਜ਼ਰੂਰੀ ਆ, ਪਰ ਇੱਕ ਹੁਣ ਤੁਸੀਂ ਦੇਖੋ ਵੀ ਜਿਹੜੇ ਲੋਕ ਸਿੰਪਲ ਵਿਆਹ ਕਰਾਉਂਦੇ ਆ, ਹਾਂ ਬਿਲਕੁਲ, ਤੇ ਕਾਫੀ ਵੀਡੀਓਜ਼ ਵੀ ਵਾਇਰਲ ਹੁੰਦੀਆਂ ਸੋਸ਼ਲ ਮੀਡੀਆ ਦੇ ਉੱਤੇ। ਜੀ ਜੀ ਕੋਈ ਬੰਦਾ ਮੰਨ ਲਓ ਕਿ ਜਾਣੀ ਕਹਿ ਲਓ ਵੀ ਲੱਖਾਂ ਡਾਲਰ ਖਰਚ ਰਿਹਾ ਜੀ, ਉਹਦੀ ਕਦੀ ਮੈਂ ਵੀਡੀਓ ਨਹੀਂ ਵਾਇਰਲ ਹੁੰਦੀ ਦੇਖੀ ਹਾਂ ਕਿ ਲੋਕੀ ਕਹਿਣ ਵੀ ਉਹਨੇ ਵੀ ਬਹੁਤ ਪੈਸਾ ਖਰਚਿਆ, ਹਾਂ ਕੋਈ ਸ਼ਲਾਘਾ ਨਹੀਂ ਕਰਦਾ ਜਾਂ ਕਦੀ ਦੇਖੀ ਨਹੀਂ। ਬਿਲਕੁਲ, ਆਪਣਾ ਕਿਤੇ ਭੰਗੜੇ ਦੀ ਪਾ ਦਿੱਤੀ ਹੋਵੇ ਉਹ ਵੱਖਰੀ ਗੱਲ ਹੈ, ਵੀ ਮੈਂ ਭੰਗੜਾ ਪਾਉਂਦਾ ਸੀ ਫਲਾਣੇ ਦੇ ਵਿਆਹ ਦੇ ਵਿੱਚ, ਮੈਂ ਫਲਾਣੇ ਦੇ ਵਿਆਹ ਤੇ ਗਿਆ ਸੀ, ਇਹ ਹੋ ਸਕਦਾ। ਪਰ ਇੱਕ ਬੰਦਾ ਆ ਉਹ ਮੰਨ ਲਓ ਕਿ ਉਹ ਸਿੰਪਲ ਜਾਂਦਾ 5 ਬੰਦੇ ਲੈ ਕੇ, ਉਹ ਸਾਈਕਲ ਦੇ ਉੱਤੇ ਜਾਂਦਾ, ਹੋ ਸਕਦਾ ਉਹ ਸਕੂਟਰ ਦੇ ਉੱਤੇ ਚਲੇ ਜਾਵੇ, ਹੋ ਸਕਦਾ ਉਹ ਰਿਕਸ਼ੇ ਤੇ ਚਲੇ ਜਾਵੇ, ਉਹ ਚਰਚਾ ਦਾ ਵਿਸ਼ਾ ਤੇ ਬਣਦਾ, ਉਹ ਚਰਚਾ ਦਾ ਵਿਸ਼ਾ ਬਣਦਾ ਔਰ ਅਖਬਾਰਾਂ 'ਚ ਵੀ ਆਉਂਦਾ, ਔਰ ਮੇਰੇ ਖਿਆਲ ਨਾਲ ਆਉਣਾ ਵੀ ਚਾਹੀਦਾ ਕਿ ਬਿਲਕੁਲ। ਲੋਕਾਂ ਨੂੰ ਦੱਸਣਾ ਚਾਹੀਦਾ ਕਿ ਸਾਡੇ ਸਮਾਜ ਦੇ ਵਿੱਚ ਬਿਲਕੁਲ ਜਿਹੜੀ ਤੁਹਾਡੀ ਨਕਾਰਾਤਮਕ ਜਿਹੜੀ ਸੋਚ ਆ, ਜਿਹੜੀ ਨੈਗੇਟਿਵ ਸੋਚ ਆ ਜੀ, ਉਹ ਇੰਨੀ ਫੈਲੀ ਨਹੀਂ, ਹਰ ਘਰ ਦੇ ਵਿੱਚ ਉਹ ਸੋਚ ਆਈ ਨਹੀਂ ਜੀ, ਬਹੁਤ ਸਾਰੇ ਲੋਕ ਇੱਥੇ ਚੰਗੀ ਤਰ੍ਹਾਂ ਜੀਣਾ ਵੀ ਜਾਣਦੇ ਆ ਔਰ ਜਿਉਂਦੇ ਵੀ ਆ, ਔਰ ਉਹਨਾਂ ਦਾ ਰਹਿਣ ਸਹਿਣ ਭਾਵੇਂ ਜਿੰਨਾ ਮਰਜ਼ੀ ਆਰਥਿਕ ਪੱਖੋਂ ਮਜ਼ਬੂਤ ਆ, ਪਰ ਉਹ ਸਾਦਾ ਰਹਿਣਾ ਵੀ ਪਸੰਦ ਕਰਦੇ ਆ ਔਰ ਸਾਦਾ ਆਪਣੇ ਰਿਵਾਜ ਵੀ ਬਣਾਉਂਦੇ ਆ। ਜੀ ਬਿਲਕੁਲ, ਔਰ ਇਹ ਲੋਕਾਂ ਨੂੰ ਦੱਸਣਾ ਚਾਹੀਦਾ। ਲੋਕਾਂ ਨੂੰ ਦੱਸਣਾ ਚਾਹੀਦਾ ਤੇ ਲੋਕੀ ਜਿਹੜੇ ਐਪਰੀਸ਼ੀਏਟ ਵੀ ਕਰਨ। ਪਰ ਇੱਕ ਇਹ ਹੈ ਕਿ ਵਿਆਹਾਂ ਦੇ ਉੱਤੇ ਖਰਚ, ਇਹ ਵੀ ਇੱਕ ਦਾਜ ਦੇ ਵਿੱਚ ਹਿੱਸਾ। ਕਈ ਵਾਰੀ ਕੀ ਹੁੰਦਾ ਹੈ ਕਿ ਬੰਦਾ ਕਹਿੰਦਾ ਬਈ ਖਾਸ ਤੌਰ ਤੇ ਵਿਚੋਲਾ ਹੀ ਹੁੰਦਾ ਵਿੱਚ, ਪਹਿਲਾਂ ਤਾਂ ਵਿਚੋਲਾ ਵੀ ਖਰਚਾ ਵਧਾ ਦਿੰਦਾ ਵੀ ਮੈਨੂੰ ਛਾਪ ਪਾਉਣੀ ਆ ਜਾਂ ਹਨਾ ਕੋਈ ਵੀ ਆ, ਹੁਣ ਉਹ ਕਹਿ ਦਿੰਦਾ ਵੀ ਚਲੋ ਲੈਣਾ ਦੇਣਾ ਹੀ ਕੁਛ ਨਹੀਂ, ਜਾਣੀ ਇੱਕ ਤਰ੍ਹਾਂ ਉਹ ਸੱਚੇ ਹੋ ਗਏ। ਬਾਅਦ ਦੇ ਵਿੱਚ ਕਹਿੰਦੇ ਆ ਵੀ ਸਾਡੀ ਜਿਹੜੀ ਬਰਾਤ ਹੈ ਇਹਦੀ ਆਓ ਭਗਤ ਵਧੀਆ ਹੋਣੀ ਚਾਹੀਦੀ। ਸਹੀ ਗੱਲ ਆ। ਤੇ ਉਹਦੇ ਉੱਤੇ ਵੀ ਥੋੜੀ ਜਿਹੀ ਟਿੱਪਣੀ ਕਰੋ ਬਈ ਵਿਆਹ ਜਿਹੜਾ ਲੈਣਾ ਵੀ ਕੁਛ ਨਹੀਂ, ਪਰ ਵਿਆਹ ਦੇ ਉੱਤੇ ਇੰਨਾ ਖਰਚ ਕਰਵਾ ਦੇਣਾ ਕਿ ਇੱਕ ਝੂਮਰ ਕੱਢ ਦੇਣਾ। ਸਾਡੇ ਪ੍ਰਧਾਨ ਮੰਤਰੀ ਜੀ ਨੇ ਇਹਦੇ ਉੱਤੇ ਟਿੱਪਣੀ ਬੜੀ ਵਧੀਆ ਕੀਤੀ ਜੀ, ਕਹਿੰਦੇ ਤੁਸੀਂ ਕਹਿੰਦੇ ਹੋ ਪੰਜਾਬ ਦੇ ਜ਼ਿਮੀਂਦਾਰ ਜਿਹੜੇ ਆ ਉਹ ਬਹੁਤ ਖੁਦਕੁਸ਼ੀਆਂ ਕਰ ਰਹੇ ਆ ਜਾਂ ਉਹਨਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਆ, ਪਰ ਉਹਦੇ ਵਿਆਹਾਂ ਦੇ ਉੱਤੇ ਤੇ ਘਰਾਂ ਦੇ ਉੱਤੇ ਲੱਖਾਂ ਰੁਪਏ ਖਰਚ ਰਹੇ ਆ, ਉਹ ਕਿੱਥੋਂ ਆ ਰਹੇ ਆ? ਇਹ ਉਹਨਾਂ ਨੇ ਬੜੀ ਵਧੀਆ ਗੱਲ ਕਹੀ ਤੇ ਸਾਨੂੰ ਇਹ ਗੱਲ ਸੋਚਣੀ ਵੀ ਚਾਹੀਦੀ ਹੈ ਕਿ ਜੇ ਅਸੀਂ ਆਪਣੇ ਬੜੀ ਮੁਹਾਵਰਾ ਤੁਹਾਨੂੰ ਪਤਾ ਆਪਾਂ ਵਰਤਦੇ ਹਾਂ ਕਿ ਆਪਣੀ ਚਾਦਰ ਵੇਖ ਕੇ ਹੀ ਪੈਰ ਪਸਾਰਨੇ, ਪਰ ਲੋਕਾਂ ਨੇ ਉਸ ਚਾਦਰ ਨੂੰ ਤੇ ਪਤਾ ਨਹੀਂ ਕਿੱਥੇ ਸਿੱਟਤਾ। ਹੁਣ ਤੇ ਸਾਨੂੰ ਇਹ ਹੋ ਗਿਆ ਕਿ ਇਹ ਦੂਸਰੇ ਨੂੰ ਦਿਖਾਉਣਾ ਕਿ ਮੈਂ ਸਭ ਤੋਂ ਵੱਧ ਜਾਂ ਵਧੀਆ ਕੀਤਾ। ਜਿਹੜੀ ਤੁਸੀਂ ਗੱਲ ਕੀਤੀ ਨਾ ਕਿਉਂ ਨਹੀਂ ਵਾਇਰਲ ਹੁੰਦੀਆਂ, ਉਹ ਕਾਰਨ ਇਹ ਹੈ ਕਿ ਲੋਕਾਂ ਦਾ ਹਰ ਬੰਦੇ ਦੀ ਸੋਚ। ਫਿਰ ਦੂਸਰੀ ਗੱਲ ਇਹਦੇ ਵਿੱਚ ਇੱਕ ਇਹ ਵੀ ਬੜੀ ਜ਼ਰੂਰੀ ਜੇ ਕਿ ਕੁੜੀ ਔਰ ਮੁੰਡੇ ਦੀ ਜੇ ਸਾਦੀ ਸੋਚ ਹੋਵੇ ਤੇ ਉੱਥੇ ਵੀ ਬਹੁਤ ਸਾਰੇ ਮਸਲੇ ਹੱਲ ਹੋ ਸਕਦੇ। ਹੁਣ ਕੁੜੀ ਕਹਿੰਦੀ ਹੈ ਕਿ ਮੇਰੇ ਲਈ 3 ਫੰਕਸ਼ਨ ਚਾਹੀਦੇ ਆ, ਮੇਰੇ ਲਈ 4 ਪਹਿਲਾਂ ਬੈਂਗਲ ਸੈਰੇਮਨੀ ਚਾਹੀਦੀ ਆ, ਫਿਰ ਉਹਦੇ ਲਈ ਮੈਨੂੰ ਵੱਖਰੇ ਮਹਿੰਦੀ ਦੀ ਰਸਮ ਆ ਗਈ। ਜਦੋਂ ਉਹ ਕਹਿੰਦੇ ਜੀ ਆਪਣੇ ਬਹੁਤ ਸਾਰੀਆਂ ਰਸਮਾਂ ਜਿਹੜੀਆਂ ਆ ਜੇ ਆਪਾਂ ਦੇਖੀਏ ਉਹ ਸਾਡੇ ਪੰਜਾਬ ਦੀਆਂ ਹੈ ਹੀ ਨਹੀਂ ਹਨਾ। ਜਿੱਦਾਂ ਅਸੀਂ ਤਾਂ ਕਦੀ ਦੇਖਿਆ ਨਹੀਂ। ਮੈਂ 1993 ਦੇ ਵਿੱਚ ਪਹਿਲਾ ਵਿਆਹ ਦੇਖਿਆ ਸੀ ਜਿੱਥੇ ਰੀਬਨ ਕੱਟਿਆ ਗਿਆ। ਇਦੋਂ ਪਹਿਲਾਂ ਕਦੀ ਮੈਂ ਦੇਖਿਆ ਨਹੀਂ ਸੀ ਵੀ ਰੀਬਨ ਵੀ ਕਦੀ ਕੱਟਿਆ ਜਾਂਦਾ। ਜੇ ਕੱਟਿਆ ਵੀ ਜਾਂਦਾ ਹੋਊਗਾ ਤੇ ਬਹੁਤ ਰੇਅਰ ਜਿਹਾ। ਤੇ ਹੁਣ ਉਹ ਰੀਬਨ ਦੇ ਉੱਤੇ ਹੀ ਇੰਨਾ ਜ਼ਿਆਦਾ ਰੌਲਾ ਪਾਇਆ ਜਾਂਦਾ ਵੀ ਤੁਸੀਂ ਗੱਲਾਂ ਹੀ ਛੱਡ ਦੋ। ਜੁੱਤੀ ਉਹਦਾ ਚੱਕਦੀਆਂ ਹੁੰਦੀਆਂ ਸੀ ਕੁੜੀਆਂ, ਦੇਖਿਆ ਪਹਿਲਾਂ ਤੋਂ, ਪਰ ਉੱਤੇ ਵੀ ਬਾਬ ਰੌਲਾ ਨਹੀਂ ਕਦੀ ਹੁੰਦਾ ਦੇਖਿਆ ਸੀ। 50 ਰੁਪਏ ਜਾਂ 20 ਰੁਪਏ ਇੰਨੇ ਕੁ ਦੇ ਵਿੱਚ ਜਿਹੜਾ ਹੋ ਜਾਂਦਾ ਹੁੰਦਾ ਸੀ ਫੈਸਲਾ, ਤੇ ਹੁਣ ਤਾਂ ਹਜ਼ਾਰਾਂ ਦੇ ਵਿੱਚ ਹੀ ਗੱਲ ਜਾਂਦੀ ਆ। ਤੇ ਕਈ ਵਾਰੀ ਤਾਂ ਰੀਬਨ ਦੇ ਉੱਤੇ ਹੀ ਬਹੁਤ ਗਾੜੋ-ਗਲੇ ਹੋ ਜਾਂਦਾ। ਲੋਕਾਂ ਨੇ ਆਪਾਂ ਅਖਬਾਰ 'ਚ ਵੀ ਪੜ੍ਹਿਆ ਕਿ ਉੱਥੇ ਰੀਬਨ ਦੇ ਉੱਤੇ ਹੀ ਕੋਈ ਜਿਹੜੇ ਨਾਲ ਉਹਨਾਂ ਦੇ ਮੁੰਡੇ ਜਾਂ ਵਾਲੇ ਪਾਸੋਂ ਆਏ ਹੁੰਦੇ ਆ ਨਾਨ ਸੀਰੀਅਸ ਪਰਸਨ, ਉਹ ਉੱਥੇ ਜਾ ਕੇ ਇਹੋ ਜਿਹੀਆਂ ਟਿੱਪਣੀਆਂ ਕਰਦੇ ਆ ਜਿਹੜੀਆਂ ਉਹ ਵੀ ਇੱਕ ਫਨ ਦੇਖੋ ਅਸਲ ਵਿੱਚ ਉਹ ਵੀ ਇੱਕ ਦੇਖੋ ਇਹ ਫਨ ਲੈ ਲਿਆ। ਫਨ ਲੈ ਕੇ ਤੇ ਅਸੀਂ ਦੇਖੋ ਉੱਥੇ ਜਦੋਂ ਕੁੜੀਆਂ ਵੀ ਖੜੀਆਂ ਅੱਗੇ, ਇੱਕ ਪਾਸੇ ਅਸੀਂ ਕਹਿੰਦੇ ਆ ਬਈ ਇਹਨਾਂ ਨੂੰ ਸੁਰੱਖਿਅਤ ਰੱਖੀਏ, ਦਾਜ ਦੀ ਆਪਾਂ ਗੱਲ ਕਰਦੇ ਆ, ਪਰ ਉੱਥੇ ਜਿਹੜਾ ਆ ਅਸੀਂ ਖੁੱਲੀ ਛੋਟ ਦੇ ਦਿੰਦੇ ਆ। ਸਿਆਣੇ ਬੰਦੇ ਪਿੱਛੇ ਹਟ ਜਾਂਦੇ, ਚਲੋ ਇਹ ਤੁਹਾਡਾ ਕੰਮ ਆ, ਆਪੇ ਤੁਸੀਂ ਕਰ ਲਓ। ਔਰ ਮੁੰਡਾ ਜਿਹੜਾ ਵਿਆਹ ਵਾਲਾ ਹੁੰਦਾ, ਮੈਂ ਵੇਖਿਆ ਕਈ ਵਿਆਹਾਂ ਦੇ ਵਿੱਚ, ਉਹ ਆਪਣੇ ਉਹ ਯਾਰ ਦੋਸਤ ਆਲੇ ਦੁਆਲੇ ਕਰਦਾ ਜਿਹੜਾ ਜੀ ਇਹ ਬੜੀ ਵਧੀਆ ਗੱਲ ਕਰ ਲੈਂਦਾ, ਇਹਨੂੰ ਮੌਕੇ ਦੇ ਉੱਤੇ ਗੱਲ ਕਰਨੀ ਆਉਂਦੀ ਹੈ, ਉਹ ਮੌਕੇ ਦੇ ਉੱਤੇ ਇੰਨੀ ਭੈੜੀ ਗੱਲ ਕਰਦਾ ਉਹ ਹਾਸੋ ਹੀ ਨਹੀਂ ਹੁੰਦੀ। ਉਹ ਮੌਕੇ ਦੇ ਉੱਤੇ ਤੁਸੀਂ ਉਹਦੇ ਪਰਿਵਾਰ ਦੀਆਂ ਜਿਹੜਾ ਨੀਵਾਂ ਵਿਖਾ ਰਹੇ ਹੋ ਵੀ ਤੁਹਾਡਾ ਪਰਿਵਾਰ ਬਣਨ ਜਾ ਰਿਹਾ। ਉਹ ਬੜੀ ਅਜੀਬ ਜੀ ਹਾਲਤ ਬਣ ਜਾਂਦੀ ਹੈ ਉੱਥੇ। ਉਹ ਫਿਰ ਉੱਪਰ ਉਹ ਪਾ ਦਿੰਦੇ ਆ, ਕਈ ਤੇ ਸਪਰੇਅ ਕਰਦੇ ਆ, ਅਜੀਬ ਜੀ ਇਹੋ ਜਿਹੀ ਹਰਕਤਾਂ ਕਰਦੇ। ਇਹ ਸਾਰੀਆਂ ਛੋਟੀਆਂ ਰਸਮਾਂ ਜਿਹੜੀਆਂ ਇਹ ਇੱਕ ਬਿਮਾਰੀ ਦੀ ਆਪਾਂ ਜੜ ਕਹਿ ਸਕਦੇ ਹਾਂ।
ਇਹ ਸਾਰੀਆਂ ਹੀ ਜੇਕਰ ਤੁਸੀਂ ਖਤਮ ਕਰਨਾ ਚਾਹੁੰਦੇ ਹੋ ਤੇ ਇਹ ਬੰਦੇ ਨੂੰ ਪਹਿਲਾਂ ਸਿੰਪਲ ਹੋਣਾ ਪੈਣਾ, ਉਹਨੂੰ ਆਪਣੀਆਂ ਆਦਤਾਂ ਬਦਲਣੀਆਂ ਪੈਣੀਆਂ ਜੀ। ਜਦੋਂ ਤੁਸੀਂ ਸਾਦੇ ਜੀਵਨ ਜੀਣਾ ਸ਼ੁਰੂ ਕਰੋਗੇ, ਜਿੱਦਾਂ ਸਾਡੇ ਗੁਰੂਆਂ ਨੇ ਵੀ ਕਿਹਾ, ਸਾਰਿਆਂ ਨੇ ਕਿਹਾ, ਤੇ ਇਹ ਸਾਰੀਆਂ ਸਮੱਸਿਆਵਾਂ ਤਾਂ ਹੀ ਖਤਮ ਹੋਣੀਆਂ ਜੀ। ਤੇ ਇੱਕ ਇਹ ਆ ਕਿ ਘਰ ਦਾ ਜਿੱਦਾਂ ਮੰਨ ਲਓ ਕਿ ਵਿਆਹ 2-3 ਦਿਨ ਜਾਂ 4 ਦਿਨ ਚੱਲਦਾ ਲਗਾਤਾਰ, ਜੀ ਜੀ, ਪਹਿਲਾਂ ਗੱਲਾਂ ਹੋਰ ਸੀ ਵੀ ਸਾਰਾ ਪਰਿਵਾਰ ਜਾਂ ਮਹੱਲਾ ਜਿਹੜਾ ਤੁਹਾਡੀ ਹੈਲਪ ਕਰਦਾ ਸੀ। ਬਿਲਕੁਲ। ਹੁਣ ਤਾਂ ਜਿੱਦਾਂ ਦੇ ਸਾਧਨ ਹੋ ਗਏ, ਟੈਨਸ਼ਨ ਇੰਨੀ ਘਰ ਵਾਲਿਆਂ ਦੇ ਉੱਤੇ ਹੁੰਦੀ ਆ ਵੀ ਮੈਂ ਤਾਂ ਅਕਸਰ ਇਹ ਦੇਖਦਾ ਆ ਵੀ ਘਰ ਦਾ ਬੰਦਾ ਕੋਈ ਨਾ ਕੋਈ ਬਿਮਾਰ, ਸੀਰੀਅਸ ਬਿਮਾਰ ਹੁੰਦਾ ਹੋ ਜਾਂਦਾ ਵਿਆਹ ਦੇ ਵਿੱਚ ਸੀਰੀਅਸ ਹੋ ਜਾਂਦਾ, ਕਿਉਂਕਿ ਉਹ ਤੋਂ ਟੈਨਸ਼ਨ ਜ਼ਿਆਦਾ ਝੱਲ ਨਹੀਂ ਹੁੰਦੀ ਜਾਂ ਸਰੀਰਕ ਥਕਾਵਟ ਉਹਦੀ ਇੰਨੀ ਜ਼ਿਆਦਾ ਹੋ ਜਾਂਦੀ ਆ, ਉਹ ਤਾਂ ਲੈਣੇ ਦੇ ਦੇਣੇ ਵੀ ਜਿਹੜੇ ਆ ਕਈ ਵਾਰੀ ਉਹਨੂੰ ਪੈ ਜਾਂਦੇ ਆ। ਇਹ ਮੈਂ ਬਹੁਤ ਸਾਰੇ ਥਾਵਾਂ ਤੇ ਤੁਹਾਨੂੰ ਇਹ ਦੱਸਾਂਗੇ ਇਦਾਂ ਹੋਇਆ ਕਿ ਉਹਨਾਂ ਦੇ ਬਜ਼ੁਰਗ ਜਿਹੜੇ ਉਹ ਬਹੁਤ ਜ਼ਿਆਦਾ ਬਿਮਾਰ ਸੀ, ਉਹਨਾਂ ਨੂੰ ਅੱਗੇ ਉਹਨਾਂ ਨੇ ਬਿਲਕੁਲ ਸਾਹਮਣੇ ਬਿਠਾਤਾ, ਕਿਉਂਕਿ ਬਜ਼ੁਰਗਾਂ ਦਾ ਸਤਿਕਾਰ ਕਰਨ ਲਈ ਅਸੀਂ ਪਹਿਲੀ ਰੋਜ਼ ਬਿਠਾਉਂਦੇ ਆ ਕਿ ਉਹਨਾਂ ਨੂੰ ਬਿਠਾਤਾ ਜਾਵੇ ਜੀ। ਇੰਨੀ ਅਸੀਂ ਸੋਚ ਹੀ ਨਹੀਂ ਕਰਦੇ ਕਿ ਉਹਨਾਂ ਦਾ ਜਿਹੜਾ ਸਰੀਰ ਦਾ ਉਹ ਉਹਨਾਂ ਝੱਲਣ ਜੋਗਾ ਨਹੀਂ ਕਿ ਉਹ ਇੰਨੀ ਉੱਚੀ ਆਵਾਜ਼ ਬਰਦਾਸ਼ਤ ਕਰ ਸਕਣ ਜੀ। ਤੇ ਬਹੁਤ ਸਾਰੇ ਥਾਵਾਂ ਦੇ ਉੱਤੇ ਇਹੋ ਜਿਹੀਆਂ ਖਬਰਾਂ ਆਈਆਂ ਜਿਹਦੇ ਤੇ ਬਜ਼ੁਰਗਾਂ ਦੀ ਡੈਥ ਵੀ ਹੋਈ ਜੀ। ਤੇ ਫਿਰ ਅੱਗੇ ਜਿੱਦਾਂ ਡੀਜੇ ਤੇ ਉਹਨੇ ਉਹ ਵਾਇਲੈਂਸ ਉਹ ਜਿਹੜੀ ਜ਼ਿਆਦਾ ਤੁਹਾਨੂੰ ਪਤਾ ਕਿ ਪ੍ਰਦੂਸ਼ਣ ਨੂੰ ਫੈਲਾ ਦਿੰਦਾ ਕਿ ਉਹ ਤੁਹਾਨੂੰ ਇੱਕ ਆਮ ਨਾਰਮਲ ਤੁਸੀਂ ਉੱਥੋਂ ਥੋੜਾ ਜਿਹਾ ਲਾਗੇ 10 ਜਾਂ 15 ਮਿੰਟ ਖੜ ਕੇ ਵੇਖੋ, ਬਾਅਦ 'ਚ ਤੁਹਾਨੂੰ ਕੁਝ ਸੁਣਦਾ ਹੀ ਨਹੀਂ। ਬਿਲਕੁਲ। ਇਹ ਗੱਲਾਂ ਅਸੀਂ ਛੋਟੇ ਛੋਟੇ ਬੱਚੇ ਵੀ ਉੱਥੇ ਲੈ ਕੇ ਭੰਗੜਾ ਪਾਈ ਜਾਂਦੇ ਆ, ਬਜ਼ੁਰਗ ਨੂੰ ਵੀ ਖਿੱਚ ਕੇ ਲੈ ਕੇ ਜਾਂਦੇ ਆ। ਫਿਰ ਇਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਸਾਨੂੰ ਫੇਸ ਕਰਨੀਆਂ ਪੈਂਦੀਆਂ, ਉੱਥੇ ਹੀ ਸਾਨੂੰ ਦੁੱਖ ਤੇ ਮੁਸ਼ਕਿਲ ਆਉਂਦੀ ਜੀ, ਤੇ ਕਲੇਸ਼ ਵੀ ਪੈਂਦਾ ਆ, ਤੇ ਇਹ ਵੀ ਇੱਕ ਤਰ੍ਹਾਂ ਦੀ ਟੈਨਸ਼ਨ ਹੈਗੀ ਆ। ਤੇ ਖੈਰ ਇਹ ਦੋਸਤੋ, ਇਹ ਜਿਹੜੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ, ਦਾਜ ਦੇ ਪ੍ਰਤੀ ਵੀ ਥੋੜੀ ਜਿਹੀ ਸੋਚ ਜਿਹੜੀ ਆ ਸਾਨੂੰ ਸਾਰਥਕ ਰੱਖਣੀ ਚਾਹੀਦੀ ਆ, ਸਾਦਾ ਜੀਵਨ ਕਰਨਾ ਚਾਹੀਦਾ। ਇਹ ਛੋਟੇ ਛੋਟੇ ਨੁਕਤੇ ਆ ਦਲਜੀਤ ਜੀ, ਜੇਕਰ ਅਸੀਂ ਇਹਨਾਂ ਚੀਜ਼ਾਂ ਨੂੰ ਵਿਚਾਰਾਂਗੇ ਨਾ ਤੇ ਉਹਨਾਂ ਹੀ ਆਪਣੀ ਜੀਵਨ ਨੂੰ ਸੌਖਾ, ਆਪ ਵੀ ਸੌਖੇ ਰਵਾਂਗੇ, ਸਾਡਾ ਸਮਾਜ ਵੀ ਸੌਖਾ ਰਹੇਗਾ ਜੀ। ਤੇ ਸਭ ਤੋਂ ਵਧੀਆ ਇਹ ਆ ਕਿ ਤੁਹਾਡਾ ਨਰਵਾ ਸਮਾਜ ਬਣੇਗਾ, ਜਿਹੜਾ ਕਿ ਹਰ ਬੰਦਾ ਸੋਚਦਾ ਪਰ ਕਰਦਾ ਨਹੀਂ। ਬਿਲਕੁਲ। ਤੇ ਦੂਜਾ ਇਹ ਆ ਕਿ ਜੇ ਮੰਨ ਲਓ ਕਿ ਸਾਨੂੰ ਵੀ ਥੋੜੇ ਜਿਹਾ ਬੋਲਡ ਹੋਣਾ ਪੈਣਾ, ਜੇ ਕੋਈ ਮੰਨ ਲਓ ਕਿ ਕੁੜੀ ਨੂੰ ਜਾਂ ਮੁੰਡੇ ਨੂੰ ਲੱਗਦਾ ਵੀ ਮੈਨੂੰ ਤੰਗ ਕੀਤਾ ਜਾ ਰਿਹਾ ਦਾਜ ਲਈ, ਤੇ ਉਹਨੂੰ ਕੰਪਲੇਂਟ ਜ਼ਰੂਰ ਕਰਨੀ ਚਾਹੀਦੀ। ਸਾਨੂੰ ਇਹ ਵੀ ਆਦਤ ਹੈ ਨਹੀਂ, ਅਸੀਂ ਕਦੀ ਆਪਣਾ ਜਿਹੜਾ ਕਿਸੇ ਦੇ ਨਾਲ ਸਾਂਝੀ ਨਹੀਂ ਗੱਲ ਕਰਦੇ। ਇੱਕ ਸਾਂਝੀ ਕਰਦੇ ਕਿ ਮੈਂ ਇਹ ਕਹੂੰਗਾ ਕਿ ਜਦੋਂ ਵੀ ਕੋਈ ਕੁੜੀ ਚਾਹੇ ਮੁੰਡਾ ਕਿਸੇ ਵੀ ਸਮੱਸਿਆ ਦੇ ਵਿੱਚ ਉਹਨੂੰ ਲੱਗਦਾ, ਉਹਦਾ ਜਿਹੜਾ ਰੂਪ ਹੈ ਨਾ, ਉਹਦੀ ਜਿਹੜੀ ਸ਼ਕਲ ਆ ਸਮੱਸਿਆ ਦੀ, ਉਹਨੂੰ ਬੜੇ ਵਧੀਆ ਢੰਗ ਨਾਲ ਉਹਨੂੰ ਆਪਣੇ ਪਰਿਵਾਰ ਨੂੰ ਦੱਸਣੀ ਚਾਹੀਦੀ, ਨਾ ਕਿ ਹੋਰ ਭਿਆਨਕ ਬਣਾ ਕੇ ਜੀ। ਬਿਲਕੁਲ। ਜੇ ਉਸ ਨੂੰ ਤੁਸੀਂ ਹੱਲ ਕਰਨਾ ਚਾਹੁੰਦੇ ਆ ਤੇ ਫਿਰ ਹੱਲ ਦੇ ਤਰੀਕੇ ਨਾਲ ਹੀ ਉਹਨੂੰ ਦੱਸਣਾ ਚਾਹੀਦਾ ਕਿ ਉਹ ਪਰਿਵਾਰ ਵੀ ਅੱਗੇ ਅਗਰੈਸਿਵ ਨਾ ਹੋਵੇ, ਗੁੱਸੇ 'ਚ ਨਾ ਆਵੇ। ਜਦੋਂ ਕੁੜੀ ਇੱਕਦਮ ਆਪਣੇ ਪਰਿਵਾਰ ਨੂੰ ਉਹ ਖਬਰ ਦੱਸਦੀ ਆ ਜਿਵੇਂ ਉਹਦੇ ਨਾਲ ਹੋਇਆ, ਉਹਨੂੰ ਜੇ ਉਹ ਤਰੀਕੇ ਨਾਲ ਦੱਸੇ, ਫਿਰ ਉਹ ਪਰਿਵਾਰ ਆ ਕੇ ਹੱਲ ਕੱਢੇ। ਕਈ ਵਾਰੀ ਕੀ ਹੁੰਦਾ ਕਿ ਕੁੜੀ ਨਾਲ ਕੋਈ ਗੱਲ ਵਾਪਰਦੀ ਆ, ਉਸੇ ਵੇਲੇ ਆਪਣੇ ਪਰਿਵਾਰ ਨੂੰ ਫੋਨ ਕਰਦੀ ਆ, ਉਸੋਂ ਪਰਿਵਾਰ ਜਦੋਂ ਫਿਰ ਆ ਕੇ ਗੁੱਸੇ 'ਚ ਆ ਕੇ ਸਾਰੀ ਗੱਲਬਾਤ ਏਦਾਂ ਐਕਸ਼ਨ ਆਪੇ ਲੈਂਦਾ, ਨਾ ਕਿ ਕਾਨੂੰਨ ਦੀ ਮਦਦ ਲੈਂਦਾ, ਜਦ ਕਿ ਉਹਨੂੰ ਕਾਨੂੰਨ ਦੀ ਹੈਲਪ ਕਰ ਲੈਣੀ ਚਾਹੀਦੀ ਹੈ। ਤੇ ਫਿਰ ਕਾਫੀ ਉਹ ਇੱਕ ਜਿਹੜੀ ਸਮੱਸਿਆ ਖਤਮ ਕਰਨੀ ਹੁੰਦੀ ਹੈ, ਉਹ ਤੋਂ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਜੀ। ਬਿਲਕੁਲ। ਤੇ ਖੈਰ ਦੋਸਤੋ, ਜੇ ਕੋਈ ਇਦਾਂ ਦੀ ਸਮੱਸਿਆ ਹੈਗੀ ਆ ਤਾਂ ਤੁਸੀਂ ਆਸਟ੍ਰੇਲੀਆ ਦੇ ਵਿੱਚ 1800 ਰਿਸਪੈਕਟ ਦੇ ਉੱਤੇ ਕਾਲ ਜਿਹੜੀ ਆ ਕਰ ਸਕਦੇ ਆ, ਤੇ ਤੁਸੀਂ ਆਨਲਾਈਨ ਜਿਹੜੀ ਸਰਚ ਵੀ ਕਰ ਸਕਦੇ ਆ। ਬਹੁਤ ਸਾਰੇ ਆਫਿਸ ਵੀ ਹੈਗੇ ਆ, ਉਹਨਾਂ ਦੇ ਨਾਲ ਤੁਸੀਂ ਜਾ ਕੇ ਗੱਲਬਾਤ ਵੀ ਕਰ ਸਕਦੇ ਹੋ ਜੇ ਇਹੋ ਜਿਹੀ ਗੱਲ ਤੁਹਾਨੂੰ ਫੇਸ ਕਰਨੀ ਪੈਂਦੀ ਆ, ਕਿਉਂਕਿ ਡੋਮੈਸਟਿਕ ਵਾਇਲੈਂਸ ਤੇ ਇਹ ਬਹੁਤ ਇੱਕ ਵੱਡੀ ਸਮੱਸਿਆ ਹੈਗੀ ਆ ਆਸਟ੍ਰੇਲੀਆ ਦੇ ਵਿੱਚ, ਤੇ ਬਹੁਤ ਤਕੜੇ ਕਾਨੂੰਨ ਵੀ ਉਹਦੇ ਲਈ ਹੈਗੇ। ਤੇ ਡੋਰੀ ਦਾ ਜਿਹੜਾ ਸਿਸਟਮ ਆ, ਇਹ ਵੀ ਇੱਕ ਡੋਮੈਸਟਿਕ ਵਾਇਲੈਂਸ ਦੇ ਵੱਲ ਨੂੰ ਹੀ ਜਾਂਦਾ ਆ। ਤੇ ਤੁਸੀਂ ਜਿਹੜਾ ਆ ਜ਼ਰੂਰ ਦੋਸਤਾਂ ਮਿੱਤਰਾਂ ਦੇ ਨਾਲ ਇਹੋ ਜਿਹੀਆਂ ਗੱਲਾਂ ਜ਼ਰੂਰ ਸਾਂਝੀਆਂ ਕਰੋ, ਕਿਉਂਕਿ ਤਾਂ ਹੀ ਫੈਮਿਲੀ ਜਿਹੜੀ ਆ ਖੁਸ਼ ਜਿਹੜੀ ਆ ਰਹਿ ਸਕਦੀ ਆ, ਤਾਂ ਕਿ ਉਹਦੇ ਵਿੱਚੋਂ ਆਪਾਂ ਇਹੋ ਜਿਹੀਆਂ ਕ੍ਰਿਤੀਆਂ ਜਿਹੜੀਆਂ ਕਿ ਵਿਨਾਸ਼ ਵੱਲ ਨੂੰ ਲੈ ਕੇ ਜਾਂਦੀਆਂ ਪਰਿਵਾਰ ਨੂੰ, ਅਸੀਂ ਉਹਨਾਂ ਨੂੰ ਜਿਹੜਾ ਬੰਦ ਕਰ ਸਕੀਏ। ਬਿਲਕੁਲ। ਫਿਰ ਦੂਜੀ ਗੱਲ ਤੁਹਾਡੀ ਇੱਥੇ ਆਪਾਂ ਕਿਉਂਕਿ ਹੁਣ ਪ੍ਰੋਗਰਾਮ ਖਤਮ ਕਰਨਾ ਜੀ, ਇਹ ਜ਼ਰੂਰੀ ਮੈਂ ਕਹਿ ਦਿਆਂ ਕਿ ਜਿਹੜੀਆਂ ਅਖਬਾਰਾਂ ਦੇ ਵਿੱਚ ਖਬਰਾਂ ਜਿਸ ਢੰਗ ਨਾਲ ਆਉਂਦੀਆਂ ਜੀ, ਉਸ ਢੰਗ ਦੇ ਨਾਲ ਤੁਸੀਂ ਜਿਹੜਾ ਉਹਨਾਂ ਨੂੰ ਨਾ ਲਾਓ, ਖਬਰ ਦੀ ਸੱਚਾਈ 'ਚ ਪਹੁੰਚੋ। ਜਿਹੜਾ ਵੀ ਕਿਤੇ ਤੁਸੀਂ ਡਿਬੇਟ ਸੁਣਦੇ ਹੋ ਜਾਂ ਕੋਈ ਨਿਊਜ਼ ਪੜ੍ਹਦੇ ਹੋ ਜੀ, ਉਹਦੀ ਪ੍ਰੈਕਟੀਕਲ ਵੇਖੋ ਕਿ ਕਿਹੜਾ ਟੀਵੀ ਜਿਹੜਾ ਸਿਰਫ ਉਹਨੂੰ ਖਬਰ ਨੂੰ ਵਧਾ ਚੜਾ ਕੇ ਪੇਸ਼ ਕਰ ਰਿਹਾ। ਕਈ ਵਾਰੀ ਖਬਰ ਦੀ ਸੱਚਾਈ ਕੁਝ ਹੁੰਦੀ ਆ, ਅਸੀਂ ਉਸੇ ਵੇਲੇ ਰਿਐਕਟ ਕਰ ਦਿੰਦੇ ਹਾਂ, ਸੋਸ਼ਲ ਮੀਡੀਆ ਤੇ ਵੀ, ਫੇਸਬੁੱਕ ਤੇ ਵੀ। ਇਹ ਵੀ ਸਾਨੂੰ ਬੜੀ ਸੋਚ ਸਮਝ ਕੇ ਸਟੈਪ ਲੈਣਾ ਚਾਹੀਦਾ ਕਿ ਜਦੋਂ ਤੁਸੀਂ ਉਹਦੇ ਥੱਲੇ ਕੁਝ ਲਿਖਦੇ ਹੋ, ਸਭ ਤੋਂ ਪਹਿਲਾਂ ਉਹਦਾ ਪ੍ਰਮਾਣ, ਉਹਦੇ ਤੱਥ ਵੇਖੋ ਕਿ ਉਹ ਸੱਚਾਈ ਦੇ ਕਿੰਨੇ ਕੁ ਨੇੜੇ ਆ। ਫਿਰ ਉਸ ਤੋਂ ਬਾਅਦ ਉਹਨੂੰ ਕੋਈ ਵੀ ਆਪਣਾ ਤੁਸੀਂ ਰਵੱਈਆ ਜਿਵੇਂ ਵੀ ਰਿਐਕਟ ਕਰਨਾ
ਫਿਰ ਜ਼ਿੰਮੇਵਾਰ ਰਿਐਕਟ ਕਰਨਾ ਚਾਹੀਦਾ, ਨਾ ਕਿ ਸੋਸ਼ਲ ਮੀਡੀਆ ਤੇ ਵੀ ਉਹਦੇ ਉੱਤੇ ਗੰਦੀਆਂ ਗੱਲਾਂ ਜਾਂ ਰੌਲਾ ਜਾਂ ਗਾਲਾਂ ਇਦਾਂ ਦੀਆਂ ਸ਼ਬਦਾਵਲੀ ਵਰਤ ਕੇ ਨਾ ਤੁਸੀਂ ਆਪਣਾ ਹੀ ਉਹ ਸਟੇਟਸ ਖਰਾਬ ਕਰੋ, ਨਾ ਸਮਾਜ ਦਾ ਕਰੋ ਜੀ। ਇਹ ਵੀ ਜ਼ਰੂਰੀ ਚਾਹੀਦਾ ਜੀ। ਤੇ ਇਹੋ ਜਿਹੀਆਂ ਸਲਾਹਾਂ ਦੇ ਨਾਲ ਜਗਦੀਪ ਸਿੰਘ ਗਿੱਲ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ ਰਣਜੀਤ ਜੀ। ਜੀ। ਤੇ ਹੁਣ ਦੋਸਤੋ ਆਪਾਂ ਅਗਲੇ ਸ਼ੁੱਕਰਵਾਰ ਮਿਲਾਂਗੇ ਤੇ ਇਸੇ ਪ੍ਰੋਗਰਾਮ ਦੇ ਵਿੱਚ ਸਾਡੇ ਮਸਲੇ ਸਾਡੇ ਹੱਲ, ਤੇ ਜਿਹਦੇ ਵਿੱਚ ਅਸੀਂ ਕੁਝ ਮਸਲੇ ਜਿਹੜੇ ਲੈ ਕੇ ਆਵਾਂਗੇ ਤੇ ਉਹਨਾਂ ਦੇ ਹੱਲ ਲੱਭਣ ਦੀ ਕੋਸ਼ਿਸ਼ ਜਿਹੜੀ ਆ ਕਰਾਂਗੇ। ਤੇ ਤੁਸੀਂ ਵੀ ਸਾਨੂੰ ਫੀਡਬੈਕ ਭੇਜ ਸਕਦੇ ਹੋ ਇੰਡੋਸ ਟੀਵੀ ਦੇ ਲਈ, ਤੇ ਤੁਸੀਂ ਸਾਨੂੰ YouTube ਦੇ ਉੱਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ, ਤੇ ਸਾਡੀ ਜਿਹੜੀ ਫੀਡਬੈਕ ਆ ਉਹਦਾ ਹਮੇਸ਼ਾ ਸਵਾਗਤ ਰਹੇਗਾ। ਹੁਣ ਦਿਓ ਸਾਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।